ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਨੂੰ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਆਪਾਂ ਇਸ ਟਾਈਮ ਸਿਹਤ ਸੰਭਾਲ ਵੀਰਵਾਰ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜਗਵੀਰ ਸਿੰਘ ਜੀ ਜੁੜਨਗੇ ਅਤੇ ਕਾਫੀ ਜਿਹੜੇ ਘਰੇਲੂ ਨੁਸਖਿਆਂ ਦੇ ਬਾਰੇ ਆਪਾਂ ਨੂੰ ਜਾਣਕਾਰੀ ਦਿੰਦੇ ਆ। ਮੰਗਲਵਾਰ ਦੇ ਪ੍ਰੋਗਰਾਮ 'ਚ ਕਈ ਘਰੇਲੂ ਨੁਸਖਿਆਂ ਦੇ ਬਾਰੇ, ਇਲਾਜਾਂ ਦੇ ਬਾਰੇ ਪੁੱਛਿਆ ਜਾਂਦਾ, ਸੋ ਇਲਾਜ ਆਪਾਂ ਨੂੰ ਘਰੇਲੂ ਨੁਸਖਿਆਂ ਦੇ ਨਾਲ ਜਿਹੜੇ ਉਹ ਦੱਸਦੇ ਨੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਹਾਂ, ਸਹਿਯੋਗੀਆਂ ਦਾ। ਬੀਸਲਾ ਪਰਿਵਾਰ ਬੇਕਰਸਫੀਲਡ, ਮਹਿੰਦਰ ਸਿੰਘ ਭੰਗਲ ਇੰਡੀਆਨਾ, ਬਹਾਦਰ ਸਿੰਘ ਗਿੱਲ ਫਾਊਲਰ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਗੁਰਮੀਤ ਸਿੰਘ UK, ਬਲਕਾਰ ਸਿੰਘ ਅਮਰਜੀਤ ਕੌਰ ਗਿੱਲ ਬੇਕਰਸਫੀਲਡ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜੋਗਿੰਦਰ ਕੌਰ ਰੈਡਲੀ, ਬਲਵੰਤ ਕੌਰ ਮੰਗੜ ਓਹਾਇਓ, ਦਲਬੀਤ ਸਿੰਘ, ਜਸਵੰਤ ਕੌਰ ਅਟਵਾਲ ਯੂਬਾ ਸਿਟੀ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਪ੍ਰਮਾਤਮਾ ਅੱਗੇ ਇਹਨਾਂ ਦੀ ਚੰਗੀ ਤੰਦਰੁਸਤੀ ਦੀ ਅਰਦਾਸ ਕਰਦੇ ਹਾਂ। ਤੇ ਆਓ ਆਪਣੇ ਅੱਜ ਦੇ ਪ੍ਰੋਗਰਾਮ ਉਸ ਦੀ ਸ਼ੁਰੂਆਤ ਕਰਦੇ ਹਾਂ। ਆਪਣੇ ਨਾਲ ਜੁੜ ਚੁੱਕੇ ਨੇ ਹੁਣ ਜਗਵੀਰ ਸਿੰਘ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੇ, ਸਤਿ ਸ੍ਰੀ ਅਕਾਲ ਸਾਰਿਆਂ ਤੋਂ। ਪਹਿਲਾਂ ਗੱਲ ਕਰਦੇ ਹਾਂ ਥਾਇਰਾਇਡ ਦੀ। ਕਹਿੰਦੇ ਲੋ ਥਾਇਰਾਇਡ ਹੈਗਾ, ਉਹਨਾਂ ਵਾਸਤੇ ਹੈਗਾ ਜੀ। ਤੁਸੀਂ ਜੇ ਤਾਂ ਦਵਾਈਆਂ ਪਹਿਲਾਂ ਦੱਸ ਨੇ ਤੁਹਾਨੂੰ, ਕਚਨਾਰ ਗੁੱਗਲ ਦੀਆਂ ਗੋਲੀਆਂ ਤੇ ਤੁਸੀਂ ਐਮਾਜ਼ੋਨ ਤੋਂ ਮੰਗਾ ਸਕਦੇ ਆ, ਆਯੁਰਵੈਦਿਕ ਸਟੋਰਾਂ 'ਚ ਮਿਲ ਜਾਣੀਆਂ ਤੁਹਾਨੂੰ। ਕਚਨਾਰ ਗੁੱਗਲ ਦੀਆਂ ਗੋਲੀਆਂ 2 ਖਾਣੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ, ਜਾਂ ਫਿਰ ਤੁਸੀਂ ਲੈ ਸਕਦੇ ਆ ਇਹਦੇ ਨਾਲ ਹੀ ਭਾਵੇਂ ਯੂਜ਼ ਕਰ ਲਓ ਮਲੱਠੀ ਪੀਸੀ ਵੀ ਹੁੰਦੀ, ਉਹ ਤੁਸੀਂ ਆਪਣੇ ਜਾਂ ਮਲੱਠੀ ਦਾ ਟੁਕੜਾ ਮੂੰਹ ਪਾ ਕੇ ਚੂਸੀ ਗਏ ਹੁਣ 2 ਟਾਈਮ ਆਪਣੇ ਉਹ ਚੂਸ ਲੈ ਕਰੋ। ਜੇ ਮਲੱਠੀ ਲੈਣੀ ਤਾਂ ਆਪਣੇ 1 ਚਮਚਾ ਮਲੱਠੀ ਦਾ ਤੁਸੀਂ ਲੈ ਸਕਦੇ ਹੈਗੇ। ਇਹਦੇ ਵਿੱਚ ਤੁਸੀਂ 10 ਮੂਲਾ ਰਿਸਟ, ਇਹ ਲਿਕੁਇਡ ਦਵਾਈ ਹੈ ਜੀ। 10 ਮੂਲਾ ਰਿਸਟ ਐਮਾਜ਼ੋਨ ਤੋਂ ਤੁਹਾਨੂੰ ਮਿਲ ਜੂਗੀ ਇਹ, ਜਾਂ ਆਯੁਰਵੈਦਿਕ ਸਟੋਰਾਂ 'ਚ ਮਿਲ ਜੂਗੀ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। 20 ਮਿਲੀਲੀਟਰ ਲੈਣੀ ਹੈ, 20 ਮਿਲੀਲੀਟਰ, ਤਕਰੀਬਨ 4 ਚਮਚੇ ਬਣ ਜਾਂਦੇ ਹਨ, 3-4 ਚਮਚੇ ਜੇ ਦੇਸੀ ਹਿਸਾਬ ਨਾਲ ਦੇਖੇ ਤਾਂ। ਨਹੀਂ ਤਾਂ ਇਹਦਾ 10 ਮੂਲ ਦਾ ਬਣਿਆ ਬਣਾਇਆ ਕਾੜਾ ਵੀ ਮਿਲ ਜਾਂਦਾ ਜੀ, ਪਾਊਡਰ 10 ਮੂਲ ਦਾ ਪਾਊਡਰ ਜਿਹਾ ਹੀ ਮਿਲ ਜਾਂਦਾ। ਇਹਦਾ ਤੁਸੀਂ ਆਪਣੇ 1.5 ਚਮਚਾ ਪਾ ਕੇ ਇਹਦੀ ਚਾਹ ਜੀ ਬਣਾ ਕੇ ਇਹ ਪੀ ਸਕਦੇ ਹੈਗੇ। ਇਹਦੇ ਵਿੱਚ ਤੁਸੀਂ ਤੇ ਇਹਦੇ ਵਿੱਚ ਤੁਸੀਂ ਪਿਆਜ਼ ਦਾ ਜ਼ਿਆਦਾ ਯੂਜ਼ ਕਰੋ। ਪਿਆਜ਼, ਚੁਕੰਦਰ, ਕਾਲਾ ਨੂਣ, ਚਿੱਟੇ ਨੂਣ ਦੀ ਬਜਾਏ ਕਾਲਾ ਨੂਣ ਯੂਜ਼ ਲੱਗ ਜਾਓ ਕਰਨ ਤੁਸੀਂ। ਮੂਲੀ, ਸ਼ਲਗਮ, ਤੇ ਇਹਦੇ ਵਿੱਚੋਂ ਤੁਸੀਂ ਯੂਜ਼ ਕਰ ਸਕਦੇ ਆ। ਫੁੱਲ ਮਖਾਣੇ, ਇਹ ਚੀਜ਼ਾਂ ਖਾਣੇ ਨੂੰ ਵਧੀਆ ਇਹਦੇ ਵਿੱਚ। ਤੇ ਬ੍ਰਹਮੀ ਪਾਊਡਰ ਤੁਸੀਂ ਯੂਜ਼ ਕਰ ਸਕਦੇ ਹੋ, ਉਹ ਵੀ ਫਾਇਦਾ ਕਰਦਾ ਹੈਗਾ। ਇਹਦੇ ਵਿੱਚ ਤੁਸੀਂ ਪੱਤਾ ਗੋਭੀ ਨਹੀਂ ਖਾਣੀ ਹੈਗੀ, ਬੰਦ ਗੋਭੀ ਨਹੀਂ ਖਾਣੀ ਹੈਗੀ, ਤੇ ਆਪਣੇ ਬਰੋਕਲੀ ਨਹੀਂ ਖਾਣੀ ਹੈਗੀ ਜਿਨ੍ਹਾਂ ਨੂੰ ਲੋਹ ਹੈਗਾ। ਤੇ ਇਹਦੇ ਵਿੱਚ ਤੁਸੀਂ ਮਠਿਆਈਆਂ ਘੱਟ ਕਰ ਦਿਓ ਖਾਣੇ, ਤਲੀਆਂ ਹੋਈਆਂ ਚੀਜ਼ਾਂ ਘੱਟ ਕਰ ਦਿਓ ਖਾਣੇ, ਇਹ ਖਾਣੇ ਤੇ ਆਪਣੇ ਬਚਿਓ ਤੁਸੀਂ। ਤੇ ਇਹਦੇ ਵਿੱਚ ਤੁਸੀਂ ਇੱਕ ਹੋਰ ਦਵਾਈ ਹੈਗੀ, ਇਹਦੇ ਵਿੱਚ ਬਣੀ ਬਣਾਈ ਲੈਣੀ ਹੈਗੀ ਤੁਸੀਂ। ਸੁਦਰਸ਼ਨ ਚੂਰਨ ਹੁੰਦਾ ਜੀ ਇੱਕ, ਸੁਦਰਸ਼ਨ ਚੂਰਨ, ਉਹ ਵੀ ਆਪਣੇ ਇਹਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਹੈਗੇ। ਅੱਧਾ ਚਮਚਾ ਉੱਥੇ ਲਿਖ ਲਿਓ ਵੀ ਕਿੰਨੀ ਡੋਜ਼ ਹੈਗੀ, ਤੇ ਦਵਾਈ ਉੱਤੇ ਪੜ੍ਹ ਲਿਓ। ਮੇਰਾ ਖਿਆਲ ਅੱਧਾ ਚਮਚੇ ਤੇ ਸਟਾਰਟ ਕਰਕੇ ਦੇਖ ਲਿਓ ਤੁਸੀਂ। ਅੱਧਾ ਚਮਚਾ ਤੁਸੀਂ ਸੁਦਰਸ਼ਨ ਚੂਰਨ ਦਾ ਵੀ ਲੈ ਸਕਦੇ ਇਹਦੇ ਵਿੱਚੋਂ। ਜਾਂ ਫਿਰ ਜੇ ਤੁਹਾਨੂੰ ਅਰੋਗਿਆ ਵਧਣੀ ਬੱਟੀ ਇਹਨੂੰ ਕਹਿੰਦੇ ਜੀ, ਇਹ ਵੀ ਆਯੁਰਵੈਦਿਕ ਦੀ ਦਵਾਈ ਹੈਗੀ, ਉਹ ਤੁਸੀਂ ਆਪਣੇ 1 ਗੋਲੀ ਸਵੇਰ ਨੂੰ, 1 ਗੋਲੀ ਸ਼ਾਮ ਨੂੰ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚੋਂ। ਤੇ ਅੱਗੇ ਗੱਲ ਕਰਦੇ ਹੈਗੇ ਜਿਹੜੇ ਮਿਰਗੀ ਵਾਲੇ ਕਹਿੰਦੇ ਸੀਗੇ, ਮਿਰਗੀ ਉਹ ਅੰਗੂਰਾਂ ਦਾ ਜੂਸ ਪੀਣੇ ਜੀ, ਜਿੰਨਾ ਪੀ ਸਕਦੇ ਹੈਗੇ ਦਿਨ 'ਚ। ਅੰਗੂਰਾਂ ਦਾ ਜੂਸ ਵਧੀਆ ਰਹੂਗਾ ਇਹਨੂੰ ਪੀਣੇ ਨੂੰ। ਜਾਂ ਫਿਰ ਉਹਨੇ ਤੁਲਸੀ ਦੇ ਪੱਤਿਆਂ ਦਾ ਰਸ ਕੱਢ ਕੇ 2 ਚਮਚੇ, ਉਹ ਤੁਸੀਂ ਆਪਣੇ ਤੁਲਸੀ ਦਾ ਰਸ ਤਾਂ ਬਣਿਆ ਹੋਇਆ ਵੀ ਮਿਲ ਜਾਂਦਾ ਹੁਣ ਬੋਤਲਾਂ 'ਚ। ਥੋੜ੍ਹਾ ਜਿਹਾ ਵਿੱਚ ਆਪਣੇ ਪਾਕਿਸਤਾਨੀ ਨੂੰ, ਲਾਹੌਰੀ ਨੂੰ ਜਿਹਨੂੰ ਕਹਿੰਦੇ, ਉਹ ਮਿਲਾ ਕੇ ਵਿੱਚ 2 ਚਮਚੇ ਤੁਸੀਂ ਤੁਲਸੀ ਦੇ ਪੱਤਿਆਂ ਦਾ ਰਸ ਲੈਣਾ ਹੈਗਾ, 2 ਚੁਟਕੀ ਆਪਣੇ ਲਾਹੌਰੀ ਨੂੰ, ਇਹ ਆਪਣੇ ਪਾ ਕੇ ਤੁਸੀਂ ਨੱਕ ਦੇ ਵਿੱਚ ਪਾਉਣਾ ਹੈ, ਨੱਕ ਦੇ ਵਿੱਚ ਪਾਉਣੇ ਹੈਗੇ। ਤੇ ਪਿਆਜ਼ ਦਾ ਰਸ ਤੁਸੀਂ ਪੀਣਾ ਹੈਗਾ, 3-4 ਚਮਚੇ ਪਿਆਜ਼ ਦਾ ਰਸ ਆਪਣੇ ਰੋਜ਼ ਪੀਣਾ ਹੈਗਾ ਤੁਸੀਂ, ਜਿੰਨਾ ਚਿਰ ਤੁਹਾਡੀ ਮਿਰਗੀ ਨਹੀਂ ਹਟਦੀ। ਪਾਣੀ ਮਿਕਸ ਕਰਕੇ ਤੁਸੀਂ ਪੀ ਸਕਦੇ ਹੈਗੇ ਇਹਦੇ ਵਿੱਚੋਂ, ਪਿਆਜ਼ ਦੇ ਰਸ ਨਾਲ ਪਾਣੀ ਮਿਕਸ ਕਰਕੇ ਤੁਸੀਂ ਪੀ ਸਕਦੇ ਹੈਗੇ। ਅੱਛਾ, ਫਿਰ ਲਸਣ ਇਹਦੇ ਵਿੱਚ ਚੰਗਾ ਰਹਿੰਦਾ ਹੈਗਾ ਜੀ। ਲਸਣ ਤੁਸੀਂ ਆਪਣੇ ਘੀ ਤਾੜ ਕੇ ਉਹ ਲਸਣ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਅੱਛਾ, ਫਿਰ ਤੁਸੀਂ ਜੇ ਬੰਦਾ ਇੱਕ ਹੁੰਦਾ ਪੁੱਠਕੰਡੇ ਦੇ ਬੀਜ ਮਿਲਦੇ ਹੈ ਜੀ, ਪੁੱਠਕੰਡਾ, ਪ੍ਰਿਕਲੀ ਚਾਫ, CHALF ਫਲਾਵਰ, ਪ੍ਰਿਕਲੀ ਚਾਫ ਫਲਾਵਰ, ਇਹਨੂੰ ਇੱਥੇ ਜੇ ਚੀਨੀਆਂ ਦੀ ਸਟੋਰ 'ਚ ਮਿਲ ਜਾਵੇ, ਨਹੀਂ ਤਾਂ ਇੰਡੀਆ
ਆਪਣੇ ਦੇਸੀ ਜਵਾਨ ਚ ਪੰਜਾਬੀ ਚ ਇਹਨੂੰ ਕਹਿੰਦੇ ਪਟਕੰਡਾ। ਇਹਦੇ ਪਟਕੰਡੇ ਦੇ ਬੀਜ ਲੈ ਕੇ ਉਹਨੂੰ ਐ ਬਰੀਕ ਪੀ ਕੇ ਕਪੜ ਛਾਣ ਕਰ ਲੈਣਾ ਜੀ। ਉਹਦੀ ਨਾ ਸਵਾਦ ਲੈਣੀ ਹੈਗੀ ਤੁਸੀਂ। ਉਹਦੇ ਨਾਲ ਵੀ ਆਪਣੇ ਛਿੱਕਾਂ ਜਿਹਾ ਆ ਕੇ ਕੀੜਾ ਜਿਹਾ ਨਿਕਲ ਜਾਂਦਾ ਹੁੰਦਾ ਜੀ, ਜੇ ਨਹੀਂ ਚਾਹੁੰਦੇ ਇਹਦੇ ਵਿੱਚ। ਜਾਂ ਫਿਰ ਤੁਸੀਂ ਆਪਣੇ ਜੇ ਬੰਦਾ ਬੇਹੋਸ਼ ਹੋ ਜਾਂਦਾ ਮਿਰਗੀ ਦੇ ਵਿੱਚੋਂ, ਜਿਹੜਾ ਕਾਲਾ ਨੂਨ ਹੁੰਦਾ ਜੀ, ਕਾਲੇ ਨੂਨ ਨੂੰ ਥੋੜੇ ਪਾਣੀ ਦੇ ਵਿੱਚੋਂ ਪਾ ਕੇ ਜੀ ਇਹ ਵੀ ਸ਼ੀਸ਼ੀ ਮਾ ਤੁਸੀਂ ਰੱਖ ਲਵੇ ਇਹ ਕਾਲੇ ਨੂਨ, ਤੇ ਥੋੜਾ ਮਾੜਾ ਗੂੜਾ ਜਿਹਾ ਬਣਾ ਲਵੇ ਤੇ ਇਹਦੀਆਂ ਦੋ ਬੂੰਦਾਂ ਤੁਸੀਂ ਨੱਕ 'ਚ ਪਾ ਦਿਓ ਤੇ ਜਿਹਦੀ ਬੰਦੇ ਦੀ ਬੇਹੋਸ਼ੀ ਖੁੱਲ ਜਾਂਦੀ ਹੈ ਜਿਹਦੇ ਨਾਲ, ਜੇ ਬੰਦਾ ਬੇਹੋਸ਼ ਹੋ ਜਾਂਦਾ ਤਾਂ। ਜਾਂ ਫਿਰ ਬੰਦੇ ਬੇਹੋਸ਼ ਹੋਣੇ ਵਾਸਤੇ ਤੁਸੀਂ ਆਪਣੇ ਨਿੰਬੂ ਦੇ ਰਸ ਮਾ ਤੁਸੀਂ ਹਿੰਗ ਮਿਲਾ ਕੇ ਥੋੜੀ 2 ਚਮਚੇ ਨਿੰਬੂ ਦਾ ਰਸ 2 ਚਮਚੇ ਪਾਣੀ ਪਾ ਕੇ ਥੋੜੀ ਹਿੰਗ ਮਿਲਾ ਕੇ ਉਹ ਮੂੰਹ ਦੇ ਵਿੱਚੋਂ ਪਾ ਦਿਓ, ਇਹਦੇ ਨਾਲ ਵੀ ਬੇਹੋਸ਼ੀ ਖੁੱਲ ਜਾਂਦੀ ਬੰਦੇ ਦੀ। ਜਾਂ ਫਿਰ ਤੁਸੀਂ ਆਪਣੇ ਤੇਜ਼ ਕੋਈ ਲਸਣ ਸੰਘਾ ਸਕਦੇ ਹੈਗੇ ਤੁਸੀਂ, ਜਾਂ ਤੁਲਸੀ ਦੇ ਰਸ ਦੇ ਵਿੱਚੋਂ ਕਪੂਰ ਮਿਲਾ ਕੇ ਰੱਖ ਲਓ ਥੋੜਾ ਜਿਹਾ ਸ਼ੀਸ਼ੀ ਦੇ ਵਿੱਚੋਂ। ਜਦ ਬੰਦਾ ਬੇਹੋਸ਼ ਜਾਵੇ ਉਹ ਜਿਹੜੀ ਉਹਦੇ ਨੱਕ ਦੇ ਕੋਲ ਕਰਤਿਆ ਉਹਦੇ ਨਾਲ ਵੀ ਆਪਣੇ ਬੇਹੋਸ਼ੀ ਛੁੱਟ ਜਾਂਦੀ। ਅੱਗੇ ਚੱਲਦੇ ਹੈਗੇ ਆਪਾਂ ਜਿਹੜੇ ਕਹਿੰਦੇ ਸੀਗੇ ਮੂੰਹ ਦੇ ਵਿੱਚੋਂ ਛਾਲੇ ਜਿਹੇ ਹੋ ਗਏ ਹੈਗੇ, ਉਹ 10 ਗ੍ਰਾਮ ਕੱਥਾ ਲੈ ਲਵੇਂ, 3 ਗ੍ਰਾਮ ਵਿੱਚੋਂ ਕਲਮੀ ਸ਼ੋਰਾ ਲੈ ਲਵੇਂ। ਇਹ ਮਿਕਸ ਕਰਕੇ ਇਹ ਮੂੰਹ ਵਿੱਚੋਂ ਲਗਾਵੇਂ, ਇਹਦੇ ਨਾਲ ਛਾਲੇ ਠੀਕ ਹੋ ਜਾਣਗੇ। ਇਹ ਆਪਣੇ 10 ਗ੍ਰਾਮ ਕੱਥਾ ਲੈ ਸਕਦੇ ਹਾਂ, 10 ਗ੍ਰਾਮ ਸੁਪਾਰੀਆਂ, ਇਹਨਾਂ ਨੂੰ ਪੀ ਕੇ ਉਹ ਮੂੰਹ ਦੇ ਵਿੱਚੋਂ ਲਗਾ ਲਵੇਂ, ਸਾਰੇ ਮੂੰਹ 'ਚ ਲਗਾ ਲਵੇਂ, ਦੰਦਾਂ ਦੇ ਆਲੇ ਦੁਆਲੇ ਮਸੂੜਿਆਂ ਤੇ। ਜਿਹੜੇ ਇਹਦੇ ਨਾਲ ਤਾਂ ਛਾਲੇ ਹਟ ਜਾਂਦੇ ਗੱਲ, ਜਿਹੜੇ ਮਸੂੜੇ ਦੰਦ ਹਿੱਲਦੇ ਹੋਵੇ ਕਿਸੇ ਦੇ ਦੰਦਾਂ ਦੇ ਵਿੱਚੋਂ ਖੂਨ ਆਉਂਦਾ ਹੋਵੇ, ਇਹ ਆਪਣੇ ਵਧੀਆ ਇਲਾਜ ਹੈਗਾ ਜੀ। ਤੇ ਨਹੀਂ ਫਿਰ ਰਾਤ ਨੂੰ ਰੋਟੀ ਖਾਣ ਦੇ ਬਾਅਦ ਜਿਹੜੀ ਹਰੜ ਹੁੰਦੀ ਹੈ ਜੀ, ਹਰੜ ਮੂੰਹਾਂ ਪਾ ਕੇ ਚੁੱਸਣ ਲੱਗ ਜਿਵੇਂ, ਉਹਦੇ ਨਾਲ ਵੀ ਛਾਲੇ ਹਟ ਜਾਂਦੇ ਹੈਗੇ। ਜਾਂ ਫਿਰ ਤੁਲਸੀ ਦੇ ਪੱਤੇ 5-4 ਮੂੰਹਾਂ ਪਾ ਕੇ ਉਹ ਚੱਬਲੇ ਕਰੇ, ਜਾਂ ਸੁਹਾਗੇ ਦੀ ਖਿੱਲ ਕਰਕੇ 2-3 ਗ੍ਰਾਮ ਸੁਹਾਗਾ ਲੈ ਕੇ ਉਹਦੀ ਖਿੱਲ ਕਰਕੇ ਤੇ 15 ਗ੍ਰਾਮ ਗਲੀਸਰੀਨ ਦੇ ਵਿੱਚੋਂ ਮਿਕਸ ਕਰ ਲੈਣੇ ਜੀ ਉਹਦੇ, ਉਹ ਫਿਰ ਆਪਣੇ ਮੂੰਹ ਦੇ ਵਿੱਚੋਂ ਕਿਉ ਟਿਪ ਨਾਲ ਉਹ ਲਗਾ ਦੇ ਕਰੇ। ਫਿਰ ਟਮਾਟਰ ਜ਼ਿਆਦਾ ਖਾਏ ਕਰੇ, ਟਮਾਟਰ ਦੇ ਰਸ ਨਾਲ ਤੁਸੀਂ ਕੂਲੀਆਂ ਕਰ ਸਕਦੇ ਹੈਗੇ, ਇਹਦੇ ਨਾਲ ਵੀ ਛਾਲੇ ਹਟ ਜਾਂਦੇ। ਜਿਹੜੇ ਕਹਿੰਦੇ ਸੀਗੇ ਆਪਣੇ ਅਲਸਰ ਹੋਇਆ ਵਾ ਪੇਟ 'ਚ, ਉਹ ਤਾਂ ਆਪਣੇ ਔਲਿਆਂ ਦਾ ਜੂਸ 3 ਚਮਚੇ ਤੇ 1 ਚਮਚਾ ਸ਼ਹਿਦ, ਇਹ ਮਿਲਾ ਕੇ ਆਪਣੇ ਖਾ ਸਕਦੇ ਹੈਗੇ। ਰੋਟੀ ਖਾਣੇ ਦੇ ਬਾਅਦ ਤੁਸੀਂ ਆਪਣੇ ਸੰਗਤਰੇ 2-3 ਸੰਗਤਰੇ ਖਾ ਲਏ ਕਰੋ, ਜਾਂ ਸੰਗਤਰਿਆਂ ਦਾ ਰਸ ਪੀ ਲਏ ਕਰੋ ਜੂਸ। ਤੇ ਪੱਕਾ ਕੇਲਾ ਜਿਹੜਾ ਹੁੰਦਾ ਉਹ ਤੁਸੀਂ ਆਪਣੀ ਦਹੀਂ ਦੇ ਵਿੱਚੋਂ ਮਿਲਾ ਕੇ ਉਹ ਖਾ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਛੋਟੀ ਹਰੜਾਂ ਤੇ ਮਨੱਕੇ 2 ਛੋਟੀਆਂ ਹਰੜਾਂ ਲੈ ਲਵੇਂ, 4 ਮਨੱਕੇ, ਇਹਦੀ ਚਟਨੀ ਬਣਾ ਕੇ ਤੁਸੀਂ ਖਾ ਸਕਦੇ ਹੈਗੇ। ਤੇ ਤੁਸੀਂ ਨਹੀਂ ਤਾਂ ਔਲੇ ਦਾ ਚੂਰਨ 1 ਚਮਚਾ, ਸੁੰਡ ਅੱਧਾ ਚਮਚਾ, ਜੀਰਾ ਅੱਧਾ ਚਮਚਾ, 1 ਚਮਚਾ ਮਿਸ਼ਰੀ, ਇਹ ਇੱਕ ਵਾਰੀ ਦੀ ਖੁਰਾਕ ਹੈ ਜੀ। ਜਾਂ ਜੇ ਬਾਹਲੀ ਲੱਗਦੀ ਹੈ ਤਾਂ ਤੁਸੀਂ 2 ਵਾਰੀ ਇਸ ਨੂੰ ਬਣਾ ਕੇ ਇੱਕ ਅੱਧੀ ਸਵੇਰ ਨੂੰ ਖਾ ਲਈ, ਅੱਧੀ ਸ਼ਾਮ ਨੂੰ ਖਾ ਲਈ। ਜਾਂ ਫਿਰ ਇਹਦੇ ਵਿੱਚ ਤੁਸੀਂ ਜਿਹੜਾ ਪਾਨ ਹੁੰਦਾ, ਜਿਹੜਾ ਪਾਨ ਖਾਂਦੇ ਜੇ ਇੱਥੇ ਪਾਨ ਦੇ ਪੱਤੇ ਸਾਨੂੰ ਪਾਨਾਂ ਦੀ ਦੁਕਾਨ ਹੈਗੀ, ਉਹਦੇ ਪੱਤਿਆਂ ਦਾ 1 ਚਮਚਾ ਤੁਸੀਂ ਰਸ ਪੀ ਜਿਵੇਂ ਕੱਢ ਕੇ ਇੱਕ ਪੱਤੇ ਇਹਨਾਂ ਤੇ ਨਿਕਲਿਆ ਕਰੂਗਾ, ਉਹਦੇ ਨਾਲ ਵੀ ਅਲਸਰ ਨੂੰ ਬਹੁਤ ਛੇਤੀ ਆਰਾਮ ਆਉਂਦਾ ਹੈਗਾ ਜੀ। ਜਿਹੜਾ ਯੂਰਿਕ ਐਸਿਡ ਵਾਸਤੇ ਪੁੱਛ ਰਹੇ ਸੀਗੇ, ਉਹਦੇ ਵਾਸਤੇ ਤੁਸੀਂ ਲੈ ਸਕਦੇ ਹੈਗੇ ਸੁੰਡ, ਪੁਦੀਨਾ, ਹਲਦੀ, ਸੌਂਫ, 4 ਚੀਜ਼ਾਂ ਤੁਸੀਂ ਲੈਣੀਆਂ ਹੈਗੀਆਂ। ਇਹ ਕੜੀ ਪੱਤਾ ਵੀ ਲੈ ਸਕਦੇ ਹੈਗੇ ਵਿੱਚ, ਸੁੰਡ, ਪੁਦੀਨਾ, ਹਲਦੀ, ਸੌਂਫ, ਕੜੀ ਪੱਤਾ, ਇਹ ਬਰਾਬਰ ਲੈ ਕੇ ਚੀਜ਼ਾਂ ਤੁਸੀਂ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਖਾ ਲਿਆ ਕਰੋ। ਜਿਹੜੇ ਕਹਿੰਦੇ ਪੇਟ ਦੇ ਵਿੱਚ ਗੈਸ ਹੈਗੀ, ਮੂਲੀ ਖਾਣੀ ਹੈ ਤੁਸੀਂ ਪੱਤਿਆਂ ਸਣੇ, ਥੋੜਾ ਸ਼ਹਿਦ ਲਗਾ ਕੇ ਖਾ ਲਓ, ਨਹੀਂ ਤਾਂ ਨੂਨ ਲਗਾ ਕੇ ਖਾ ਲਓ। 1 ਮੂਲੀ ਤੁਸੀਂ ਪੱਤਿਆਂ ਸਣੇ ਖਾ ਲਓ, ਸ਼ਹਿਦ ਲਗਾ ਕੇ ਜਾਂ ਨੂਨ ਲਗਾ ਕੇ, ਇਹਦੇ ਨਾਲ ਸਾਡੀ ਜਿਹੜੀ ਗੈਸ ਦੀ ਪ੍ਰੋਬਲਮ ਹਟ ਜਾਂਦੀ ਹੈ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਦਹੀਂ ਦੀ ਕੌਲੀ ਦੇ ਵਿੱਚੋਂ ਥੋੜੀ ਅੱਧਾ ਚਮਚਾ ਜਵੈਣ ਤੇ ਅੱਧਾ ਚਮਚਾ ਕਾਲਾ ਨੂਨ ਇਹ ਪਾ ਕੇ ਖਾ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਦਹੀਂ ਦੇ ਵਿੱਚੋਂ ਦਹੀਂ ਦੀ ਲੱਸੀ 'ਚ ਜਾਂ ਦਹੀਂ 'ਚ ਜਿਸ ਤਰ੍ਹਾਂ ਤੁਹਾਡਾ ਜੀਅ ਕਰਦਾ 1 ਚਮਚਾ ਹਲਦੀ ਦਾ ਮਿਲਾ ਕੇ ਤੁਸੀਂ ਇਹ ਖਾ ਸਕਦੇ ਹੈਗੇ। ਜਾਂ ਫਿਰ 2-3 ਤੁਸੀਂ ਕਾਲੀਆਂ ਮਿਰਚਾਂ ਲੈਣੀਆਂ, ਨਾ 2-3 ਕਲੀਆਂ ਲਸਣ ਦੀਆਂ ਲੈਣੀਆਂ ਹੈਗੀਆਂ, ਤੇ 4-5 ਮਨੱਕੇ ਲੈਣੇ ਹੈਗੇ ਬੀਜ ਕੱਢ ਕੇ, ਉਹਨਾਂ ਦੀ ਚਟਨੀ ਬਣਾ ਕੇ ਤੁਸੀਂ ਉਹ ਖਾ ਸਕਦੇ ਹੈਗੇ ਇਹਦੇ ਵਿੱਚੋਂ ਪੇਟ ਦੀ ਗੈਸ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਕਰ ਸਕਦੇ ਹੈਗੇ ਸੌਂਫ ਲੈਣੀ ਹੈਗੀ 250 ਗ੍ਰਾਮ, ਅਜਵਾਇਨ 250 ਗ੍ਰਾਮ, ਸਫੇਦ ਜੀਰਾ 250 ਗ੍ਰਾਮ, ਮਿੱਠਾ ਸੋਡਾ 250 ਗ੍ਰਾਮ। ਇਹ ਬਾਹਲਾ ਬਣ ਜਾਣਾ ਜੀ, ਅੱਧੀ ਕਰ ਲਓ, 100 ਗ੍ਰਾਮ ਕਰ ਲਓ ਭਾਵੇਂ ਜੀ, ਉਹਦੇ ਹਿਸਾਬ ਤੇ ਤੁਸੀਂ ਅੱਧੋ ਅੱਧ ਕਰ ਲਿਓ ਚੀਜ਼ਾਂ। ਇਹ 250 ਵਾਲਾ ਤਾਂ ਬਾਹਲਾ ਬਣ ਜਾਣਾ ਹੈਗਾ, ਤੇ ਉਹਨੇ ਅੱਧਾ ਕਰ ਲਿਓ। ਤੇ ਮਿੱਠਾ ਸੋਡਾ 250 ਗ੍ਰਾਮ ਹੈਗਾ, ਇਲਾਇਚੀ ਦਾਣਾ 50 ਗ੍ਰਾਮ, ਕਾਲੀ ਮਿਰਚ 50 ਗ੍ਰਾਮ, ਕਾਲਾ ਨੂਨ 50 ਗ੍ਰਾਮ। ਇਹ ਚੀਜ਼ਾਂ ਮਿਕਸ ਕਰਕੇ ਤੁਸੀਂ ਉਹਨੇ 1 ਚਮਚਾ ਰੋਜ਼ ਖਾ ਲਿਆ ਕਰੋ ਰੋਟੀ ਖਾਣੇ ਦੇ ਬਾਅਦ। ਇਹ ਪੇਟ ਵਾਸਤੇ ਵਧੀਆ ਚੀਜ਼ ਹੈ। ਆ ਸਾਰੀਆਂ ਚੀਜ਼ਾਂ ਅੱਧਾ ਕਰਨੀਆਂ, 125 ਗ੍ਰਾਮ ਕਰ ਲਿਓ। 5 ਜਿਹੜੀਆਂ 4 ਚੀਜ਼ਾਂ ਹੈਗੀਆਂ, 3 ਚੀਜ਼ਾਂ ਜਿਹੜੀਆਂ ਹੈਗੀਆਂ 25 ਗ੍ਰਾਮ ਪਾ ਕੇ ਖਾ ਲਿਓ। ਜਿਹੜੇ ਕਹਿੰਦੇ ਸੀ ਗੋਡਿਆਂ ਦਾ ਦਰਦ ਹੁੰਦਾ, ਉਹ ਆਪਣੇ ਤੁਸੀਂ ਖਰੋਟ ਵੀ ਖਾ ਸਕਦੇ, 2 ਖਰੋਟ ਰੋਜ਼ ਖਾ ਲਿਆ ਕਰੋ, ਇਹਦੇ ਵਿੱਚੋਂ ਗੋਡਿਆਂ ਵਾਲੇ ਦਰਦ ਹੈ ਜਿਹੜਾ। ਤੇ 1 ਚਮਚਾ ਔਲਿਆਂ ਦਾ ਚੂਰਨ ਤੇ 5-6 ਗ੍ਰਾਮ ਗੁੜ, ਇਹ ਮਿਲਾ ਕੇ ਤੁਸੀਂ ਆਪਣੇ ਸਵੇਰ ਸਾਂਝ ਖਾ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਤੁਸੀਂ ਮਾਲਿਸ਼ ਕਰ ਸਕਦੇ ਹੈਗੇ, ਇਹਦੇ ਵਿੱਚੋਂ ਸਿਰਕਾ ਤੇ ਤਿਲਾਂ ਦਾ ਤੇਲ ਮਿਕਸ ਕਰਕੇ ਬਰਾਬਰ
ਉਹਦੀ ਮਾਲਿਸ਼ ਕਰ ਲਿਆ ਕਰੋ ਗੋਡਿਆਂ ਤੇ, ਜਾਂ ਰਾਈ ਦੇ ਤੇਲ ਤੇ ਪਿਆਜ਼ ਦੇ ਰਸ ਦੀ ਬਰਾਬਰ ਕੇ ਮਾਲਿਸ਼ ਕਰ ਲਿਆ ਕਰੋ। ਜਾਂ ਫਿਰ ਦਵਾਈ ਦੇ ਵਾਸਤੇ ਹੈਗੀ ਸਾਲਮ ਪੰਜਾ ਲੈਣਾ ਹੈਗਾ, ਸਾਲਮ ਮਿਸ਼ਰੀ ਤੇ ਸਫੈਦ ਮੂਸਲੀ, 3 ਚੀਜ਼ਾਂ ਜੀ। ਸਾਲਮ ਪੰਜਾ, ਸਾਲਮ ਮਿਸ਼ਰੀ, ਸਫੈਦ ਮੂਸਲੀ, ਇਹ ਬਰਾਬਰ ਲੈ ਕੇ ਤੁਸੀਂ ਅੱਧਾ ਚਮਚਾ, ਛੋਟਾ ਜਿਹੜਾ ਹੁੰਦਾ ਅੱਧਾ ਚਮਚਾ, ਉਹ ਤੁਸੀਂ ਆਪਣੇ ਪਾਣੀ ਨਾਲ ਦੁੱਧ ਨਾਲ ਜਿਸ ਤਰ੍ਹਾਂ ਖਰਾਜੀ ਕਰਦਾ ਉਹ ਲੈ ਲਿਆ ਕਰੋ ਇੱਕ ਟਾਈਮ। ਜਿਹੜੇ ਰੀਹ ਦੇ ਦਰਦ ਵਾਸਤੇ ਕਹਿੰਦੇ ਸੀਗੇ ਉਹ ਲੈਣਾ ਹੈਗਾ ਤੁਸੀਂ ਕੂੜਾ ਸੱਕ ਲੈਣਾ ਹੈਗਾ, ਜਾਂ ਕੂੜਾ ਛਾਲ ਵੀ ਕਹਿੰਦੇ ਹਿੰਦੀ ਵਿੱਚ, ਮਿੱਠੀਆਂ ਸਰੰਜਾਂ ਤੇ ਉਹਨੇ ਸੁੰਡ, ਅਸਗੰਧ, ਇਹ 4 ਚੀਜ਼ਾਂ ਲੈਣੀਆਂ ਹੈਗੀਆਂ। 100 ਗ੍ਰਾਮ ਤੁਸੀਂ ਇਹ ਉਹਨੇ ਕੁੱਟ ਪੀਸ ਕੇ ਰੱਖ ਲਓ। ਇਹ ਤੁਸੀਂ ਚਾਹੇ ਤਾਂ ਪੰਜੀਰੀ ਬਣਾ ਲਓ, ਚਾਹੇ ਤੁਸੀਂ ਉਹਨੇ ਕੜਾਹ ਜਿਹਾ ਬਣਾ ਲਓ ਘਰ। ਇਹਦੇ ਵਿੱਚ ਤੁਸੀਂ ਪੰਜੀਰੀ ਬਣਾ ਲਓ ਤਾਂ ਬੈਟਰ ਹੋਊਗਾ। ਪੰਜੀਰੀ ਬਣਾ ਕੇ ਆਮ ਸਾਦੀ ਪੰਜੀਰੀ ਬਣਾਉਣੀ ਹੈਗੀ, ਤੇ ਇਹਦੇ ਵਿੱਚ ਤੁਸੀਂ 1 ਚਮਚਾ, ਜੇ ਤੁਸੀਂ ਅੱਧੀ ਕੌਲੀ ਖਾਣੀ ਤਾਂ ਵਿੱਚ 1 ਚਮਚਾ ਇਹਦਾ ਦਵਾਈ ਦਾ ਮਿਕਸ ਕਰਕੇ ਉਹ ਖਾ ਲਿਆ ਕਰੀਏ। ਇਹ ਆਪਣੇ ਰੀਹ ਦੇ ਦਰਦ ਵਾਸਤੇ ਵਧੀਆ ਚੀਜ਼ ਹੈਗੀ ਜੀ। ਤੇ ਥੋੜੀ ਖੁਸ਼ਕ ਹੁੰਦੀ ਤਾਂ ਮੈਂ ਕਹਿੰਦਾ ਜੀ ਆਪਣੇ ਵੀ ਘਿਓ ਦੇ ਕੋਈ ਪੰਜੀਰੀ ਦੇ ਵਿੱਚ ਘਿਓ ਹੋਊਗਾ ਤਾਂ ਮੈਂ ਆਪੇ, ਜਾਂ ਥੋੜਾ ਜਿਹਾ ਕੜਾਹ ਬਣਾ ਲਿਆ, ਕੜਾਹ ਦੇ ਵਿੱਚ ਮੈਂ ਇਹ 1.5 ਚਮਚਾ ਪਾ ਕੇ ਇਹ ਖਾ ਲਈ ਜਾਂਦਾ। ਜਿਹੜੇ ਕਹਿੰਦੇ ਆਪਣੇ ਸਿਰ ਮਾ ਸਿੱਕਰੀ ਹੈਗੀ ਉਹ ਆਪਣੇ ਚੁਕੰਦਰਾਂ ਦਾ ਜੂਸ ਥੋੜਾ ਲੈ ਲਵੇਂ, ਚੁਕੰਦਰ ਦਾ ਜੂਸ ਚਮਚਾ, ਜਿੰਜਰ ਦਾ ਜੂਸ ਪਾ ਲਵੇਂ, 1 ਚਮਚਾ ਵਿਨੀਗਰ ਪਾ ਲਵੇਂ, 5-4 ਚਮਚੇ ਉਹਨੇ ਚੁਕੰਦਰ ਦੇ ਜੂਸ ਦੇ ਪਾ ਲਵੇਂ, ਉਹਦਾ ਲੇਪ ਜਿਹਾ ਬਣਾ ਕੇ ਉਹ ਸਿਰ ਤੇ ਲਗਾਵੇਂ ਜੀ। ਉਹਦੇ ਨਾਲ ਸਿੱਕਰੀ ਜਿਹੜੀ ਉਹ ਹਟ ਜਾਂਦੀ ਹੁੰਦੀ ਹੈ, ਜਾਂ ਕੋਈ ਖਾਜ ਖੂਜ ਜਾਂਦੀ ਹੈ, ਕੋਈ ਆਪਣੇ ਸਿੱਕਰੀ ਜਿਹੜੀ ਹੁੰਦੀ ਉਹ ਆਉਂਦੀ ਹੈ। ਤੇ ਸੈਲਸ਼ੀਅਮ ਸ਼ੈਂਪੂ ਹੁੰਦਾ ਉਹ ਵਧੀਆ ਚੀਜ਼ ਹੈਗੀ, ਜਿਹਦੇ ਉੱਤੇ 2.5% ਲਿਖਿਆ ਵਾ ਹੁੰਦਾ ਜੀ। ਮੈਡੀਕੇਟਡ ਸ਼ੈਂਪੂਆਂ ਕਰਨੀ ਪਿਆ ਹੋਊਗਾ ਇਹ, ਉਹ ਤੁਸੀਂ ਯੂਜ਼ ਕਰ ਸਕਦੇ ਹੈਗੇ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਨਿੰਬੂ ਦਾ ਰਸ ਲੈਣਾ 2 ਚਮਚੇ, 2 ਚਮਚੇ ਚੀਨੀ ਦੇ ਪਾ ਦੇਣੇ ਆ, 2 ਚਮਚੇ ਪਾਣੀ ਦੇ ਪਾ ਕੇ ਇਹਦਾ ਲੇਪ ਜਿਹਾ ਬਣਾ ਕੇ ਤੁਸੀਂ ਵਾਲਾਂ 'ਚ ਲਗਾਓ, ਇਹਦੇ ਨਾਲ ਵੀ ਜਿਹੜੀ ਸਿੱਕਰੀ ਖੜ ਜਾਂਦੀ ਹੈ ਜੀ। ਜਾਂ ਫਿਰ ਔਲੇ ਦੇ ਚੂਰਨ ਦੇ ਵਿੱਚੋਂ ਤੁਸੀਂ ਨਿੰਬੂ ਨਿਚੋੜ ਕੇ ਉਹਦਾ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਲਗਾ ਸਕਦੇ ਹੈਗੇ। ਜਾਂ ਜਿਹੜੇ ਰੀਠੇ ਹੁੰਦੇ, ਰੀਠਿਆਂ ਨੂੰ ਪੀਹ ਕੇ ਉਹ ਵਿੱਚੋਂ ਦੇ ਗਿਰੀਆਂ ਜਿਹੀਆਂ ਕੱਢ ਦੇਣੀਆਂ, ਛਿੱਲਕ ਪੀਣੇ ਹੈਗੇ ਰੀਠਿਆਂ ਦੇ, ਉਹ ਪੀ ਕੇ ਉਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਉਹ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਜਿਹੜਾ ਸੈਲਸ਼ੀਅਮ ਸ਼ੈਂਪੂ ਲਗਾਉਣਾ ਦੱਸਿਆ ਹੈਗਾ ਤੁਹਾਨੂੰ, ਇਹ ਤੁਸੀਂ ਆਪਣੇ ਥੋੜੇ ਬਾਲ ਗਿੱਲੇ ਕਰਕੇ ਤੇ ਸ਼ੈਂਪੂ ਲਗਾ ਲੈਣੇ। ਤਾਂ ਆਪਾਂ ਸ਼ੈਂਪੂ ਲਗਾਉਂਦੇ ਤੇ 5-7 ਮਿੰਟ ਰੱਖਣਾ ਹੈਗਾ ਜੀ। ਇਹ ਟੱਬ ਮਾ ਬਹਿ ਕੇ ਤੁਸੀਂ ਪਿੰਡਾ ਉਹਨੇ ਧੋਈ ਚੱਲੋ, ਉਹਨੇ ਸਿਰ ਮਾ ਪਾਈ ਚੱਲੋ, ਅੱਖਾਂ ਬੰਦ ਰੱਖਣੀਆਂ, ਜੇ ਅੱਖਾਂ ਮਾ ਪੈ ਗਿਆ ਤਾਂ ਲੱਗੂਗਾ ਸਾਰੇ ਇਹ। ਤੇ 5-7 ਮਿੰਟ ਬਾਅਦ ਤੁਸੀਂ ਨਹਾਉਣਾ, ਐ ਨੀ ਵੀ ਲਗਾਇਆ ਤੇ ਫਟਾਫਟ ਨਹਾ ਕੇ ਬਾਹਰ ਨਿਕਲੇ। 5-10 ਮਿੰਟ ਲਗਾ ਕੇ ਰੱਖੋ, ਫਿਰ ਵਰਕ ਕਰੂਗਾ ਜੀ ਇਹ। ਜਾਂ ਫਿਰ ਤੁਸੀਂ ਔਲੇ ਦਾ ਜੂਸ ਤੇ ਲਾਈਮ ਜੂਸ ਇਹ ਮਿਲਾ ਕੇ ਤੁਸੀਂ ਮਿਕਸ ਕਰਕੇ ਸਿਰ ਦੇ ਵਿੱਚ ਇਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਜਿਹੜੇ ਕਹਿੰਦੇ ਮੈਨੂੰ ਪੇਟ 'ਚ ਅਫਾਰਾ ਜਿਹਾ ਰਹਿੰਦਾ ਹੈਗਾ, ਉਹਦਾ ਜਾਮਣਾ ਦਾ ਜੂਸ ਸਿਰਕਾ ਮਿਲ ਜਾਂਦਾ ਜੀ ਇੱਥੇ, ਹਰੇਕ ਸਟੋਰਾਂ 'ਚ ਪਿਆ ਹੈਗਾ ਉਹਨੇ। ਉਹ 4 ਚਮਚੇ ਜਾਮਣਾ ਦਾ ਸਿਰਕਾ 1 ਗਲਾਸ ਪਾਣੀ ਦੇ ਵਿੱਚ ਤੁਸੀਂ ਘੋਲ ਕੇ ਆਪਣੇ ਪੀ ਲਓ ਤੁਸੀਂ, ਉਹਦੇ ਨਾਲ ਸਾਰਾ ਅਫਾਰਾ ਫੱਟ ਠੀਕ ਹੋ ਜੂਗਾ ਜੀ। ਰੋਜ਼ ਵੀ ਪੀ ਚੱਲੋ, ਇਹਦੇ ਨਾਲ ਰੋਟੀ ਖਾਣੇ ਦੇ ਬਾਅਦ ਪੀ ਲਿਆ, ਐਂ ਕਰ ਲਓ ਨਹੀਂ। ਜਾਂ ਫਿਰ ਉਹਨੇ 3-4 ਚਮਚੇ ਤੁਸੀਂ ਉਹਨੇ ਪਿਆਜ਼ ਦਾ ਰਸ ਲੈਣਾ ਹੈਗਾ, ਥੋੜੀ ਵਿੱਚ ਕਾਲੀ ਮਿਰਚ ਮਿਕਸ ਕਰਕੇ ਥੋੜਾ ਜਿਹਾ ਪਾਣੀ ਪਾ ਕੇ ਉਹ ਪੀ ਲਿਆ ਕਰੋ, ਜੇ ਨਹੀਂ ਹੋਰ ਕਰਨਾ ਕੁਛ। ਜਿਹੜੇ ਕਹਿੰਦੇ ਤੇ ਮੋਟਾਪਾ ਜ਼ਿਆਦਾ ਹੈਗਾ, ਉਹਦੇ ਵਿੱਚ ਤੁਸੀਂ ਮਗਾਂ ਯੂਜ਼ ਕਰ ਸਕਦੇ ਹੈਗੇ। 1 ਚਮਚਾ ਮਗਾਂ ਦਾ ਚੂਰਨ, 1 ਚਮਚਾ ਸ਼ਹਿਦ, ਇਹ ਮਿਕਸ ਕਰਕੇ ਰੋਟੀ ਖਾਣੇ ਦੇ ਬਾਅਦ ਇਹ ਚੱਟ ਲਿਆ ਕਰੋ ਤੁਸੀਂ ਇਹ। ਜਾਂ ਫਿਰ ਉਹਨੇ ਖਾਲੀ ਪੇਟ ਸਵੇਰੇ ਤਾਂ ਨਿੰਬੂ ਦਾ 1 ਗਲਾਸ ਨਾਲ 1 ਨਿੰਬੂ ਨਿਚੋੜ ਕੇ 1 ਚਮਚਾ ਸ਼ਹਿਦ ਦਾ ਪਾ ਕੇ ਉਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੋ। ਫਿਰ ਜਿਹੜਾ ਤ੍ਰਿਫਲਾ ਚੂਰਨ ਹੁੰਦਾ ਉਹ ਤੁਸੀਂ ਯੂਜ਼ ਕਰ ਸਕਦੇ ਆ। 2 ਚਮਚੇ ਤ੍ਰਿਫਲਾ ਪਾਊਡਰ ਬਣਿਆ ਬਣਾਇਆ ਮਿਲ ਜਾਂਦਾ ਹੈ, ਪਾਣੀ ਨਾਲ ਘੋਲ ਕੇ ਰੱਖ ਦਿਓ ਰਾਤ ਨੂੰ 1 ਗਲਾਸ 'ਚ, ਉਹ ਸਵੇਰ ਨੂੰ ਉੱਠ ਕੇ ਯੂਜ਼ ਕਰੋ। ਔਲੇ ਦਾ ਜੂਸ ਇਹ ਘਟਾ ਦਿੰਦਾ ਜੀ ਭਾਰ, ਮੈਂ ਘਟਾਇਆ ਸੀਗਾ ਜੀ ਔਲੇ ਦੇ ਜੂਸ ਨਾਲ ਆਪਣਾ ਦੇਸੀ ਤਰੀਕਾ। ਹਾਂਜੀ 10 ਪਾਉਂਡ ਭਾਰ ਘਟ ਗਿਆ ਸੀਗਾ ਜੀ ਮੇਰਾ ਆਪਣੇ 2 ਮਹੀਨਿਆਂ 'ਚ। 1 ਔਂਸ, ਹਾਂਜੀ 1 ਔਂਸ ਆਪਣੇ ਔਲੇ ਦਾ ਜੂਸ ਸਵੇਰ ਨੂੰ ਨੀਲੇ ਕਾਲਜੇ ਉੱਠ ਕੇ ਪੀਣਾ ਜੀ। ਕਹਿੰਦੇ ਸਾਡੇ ਢਿੱਡ ਵਾਸਤੇ ਵਧੀਆ ਹੈਗਾ ਇਹ, ਕੋਈ ਗੈਸ ਨਹੀਂ ਹੋਣਗੀ, ਕੋਈ ਢਿੱਡ ਦੀ ਪ੍ਰੋਬਲਮ ਹੋਊਗੀ ਉਹ ਦੂਰ ਹੋਊਗੀ, ਵੇਟ ਵੀ ਘਟਾਉਂਦਾ ਹੈਗਾ ਇਹ, ਵਧੀਆ ਚੀਜ਼ ਹੈਗੀ ਹੈ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਮੂਲੀ ਦੇ ਨਾਲ, ਜਿੱਦਾਂ ਪਹਿਲਾਂ ਤੁਸੀਂ 1 ਮੂਲੀ ਲੈ ਕੇ ਤੁਸੀਂ ਉਹਨੇ ਮੂਲੀ ਖਾ ਲਿਆ ਕਰੋ, ਉਹਨੇ ਸ਼ਹਿਦ ਲਗਾ ਕੇ ਮੂਲੀ ਖਾ ਲਓ, ਇਹਦੇ ਨਾਲ ਵੀ ਉਹਨੇ ਭਾਰ ਘੱਟ ਜਾਂਦਾ। ਜਾਂ ਫਿਰ ਬਾਇਬਡਿੰਗ ਲੈਣੀ ਹੈਗੀ ਤੇ ਸੌਂਫ ਤੇ ਕਾਲਾ ਨੂਣ, ਇਹ ਆਪਣੇ ਬਰਾਬਰ ਨੇ ਚੀਜ਼ਾਂ ਲੈਣੀਆਂ ਹੈਗੀਆਂ, ਤੇ ਇਹਦਾ 1 ਚਮਚਾ ਲੱਸੀ ਦੇ ਵਿੱਚੋਂ ਪਾ ਕੇ ਤੁਸੀਂ ਉਹਨੇ ਇਹ ਪੀ ਸਕਦੇ ਹੋ, ਲੱਸੀ ਦੇ ਵਿੱਚੋਂ ਘੋਲ ਕੇ ਤੁਸੀਂ ਉਹਨੇ ਪੀ ਸਕਦੇ ਹੋ। ਜਾਂ ਫਿਰ ਨਹੀਂ ਤਾਂ ਦੇਸੀ ਹੋਰ ਇਲਾਜ ਹੈਗਾ, ਜਮਾਂ ਤੇ ਦੇਸੀ ਜਿਹਨੂੰ ਕਹਿੰਦੇ
ਹੌਲੋਂ ਲੈਣੀ ਹੈਗੀ, ਕਲੌਂਜੀ ਲੈਣੀ ਹੈਗੀ, ਮੇਥੀ ਤੇ ਅਜਵਾਇਣ, ਚਾਰੇ ਚੀਜ਼ਾਂ ਬਰਾਬਰ ਬਰਾਬਰ ਲੈ ਕੇ 1 ਚਮਚਾ ਤੁਸੀਂ ਇਹ ਆਪਣੇ ਲੈ ਸਕਦੇ ਹੈਗੇ ਰੋਜ਼। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਗਲੋ ਤੇ ਹਰੜਾਂ ਤੇ ਨਾਗਰ ਮੋਥਾ ਇਹ ਬਰਾਬਰ ਬਰਾਬਰ ਲੈਣੀਆਂ। 1 ਚਮਚਾ ਇਹ ਲੈਣਾ ਜੀ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਜਿਹੜੇ ਕਹਿੰਦੇ ਅੱਖਾਂ ਦੇ ਵਿੱਚੋਂ ਖੁਰਕ ਹੁੰਦੀ ਹੈਗੀ, ਅੱਖਾਂ ਲਾਲ ਜਿਹੀਆਂ ਹੈਗੀਆਂ ਰਹਿੰਦੀਆਂ ਮੇਰੀਆਂ, ਉਹ ਤੁਸੀਂ ਲੈਣੀ ਹੈਗੀ ਜੀ ਫਟਕੜੀ, ਚਿੱਟੀ ਫਟਕੜੀ ਲੈਣੀ ਹੈਗੀ। ਇਹ ਲੈਣੀ ਹੈਗੀ ਤੁਸੀਂ ਉਹਨੇ ਜਿਹੜੀ ਅੱਖਾਂ ਵਾਂ ਦਵਾਈ ਪਾਣੇ ਵਾਲੀ ਬਾਈਜ਼ਨ ਦੀ ਸ਼ੀਸ਼ੀ ਹੁੰਦੀ ਹੈ 30 ml 30 ml ਲਿਖਿਆ ਵਾ ਹੁੰਦਾ। ਜੇ ਅੰਦਾਜ਼ੇ ਨਾਲ ਦੱਸੀਏ ਤਾਂ ਮੇਰਾ ਖਿਆਲ ਉਹਦੇ ਵਿੱਚੋਂ 5 ਚਮਚੇ ਪੈ ਜਾਂਦੇ ਜੀ। 5 ਚਮਚੇ ਹੁੰਦੇ, 5 ਚਮਚੇ ਤੁਸੀਂ ਲੈ ਲਓ। 5 ਜਾਂ 6 ਚਮਚੇ ਗੁਲਾਬ ਜਲ ਦੇ ਲੈਣੇ ਹੈਗੇ, ਰੋਜ਼ ਵਾਟਰ ਜਿਹਨੂੰ ਕਹਿੰਦੇ। ਤੇ ਉਹਦੇ ਵਿੱਚ 1 ਚੁਟਕੀ ਫਟਕੜੀ ਪੀ ਕੇ ਪਾ ਲੈਣੀ, ਖਿੱਲ ਖੁੱਲ ਨਹੀਂ ਕਰਨੀ ਹੈਗੀ, ਐਂ ਪੀ ਕੇ 1 ਚੁਟਕੀ ਫਟਕੜੀ ਦੀ ਉਹਦੇ ਵਿੱਚ ਪਾ ਲੈਣੀ ਹੈ। ਤੇ ਤੁਸੀਂ 2 ਬੂੰਦਾਂ ਪਾਈ ਚੱਲੋ, ਆਪਣੇ ਐਨ ਵਧੀਆ ਅੱਖਾਂ ਬਣ ਜਾਂਦੇ ਆ। ਇਹਦੇ ਨਾਲ 100% ਗਰੰਟੀ ਵਾਲਾ ਕੰਮ ਹੈ, ਗਲੇ ਕੋਈ ਮੁੱਲ ਨਹੀਂ ਹੈਗਾ ਇਹਦਾ। ਜਾਂ ਫਿਰ ਜੇ ਖੁਰਕ ਜਿਹੀ ਆਉਂਦੀ ਹੈਗੀ ਅੱਖਾਂ ਦਾ, ਇਹਦੇ ਵਿੱਚੋਂ ਸੰਤਰੇ ਦਾ ਰਸ ਕੱਢ ਲਓ। 3 ਚਮਚੇ ਉਹਨੂੰ ਮੁੰਨ ਲੈਣਾ ਹੈਗਾ ਕੱਪੜੇ ਦੇ ਵਿੱਚੋਂ, ਵੀ ਉਹਦੇ ਬਾਲ ਬੋਲ ਜਿਹੜਾ ਵਿੱਚੋਂ ਜਾਵੇ। ਤੇ 1 ਚਮਚਾ ਸ਼ਹਿਦ ਮਿਲਾ ਲਓ, 3 ਚਮਚੇ ਸੰਤਰੇ ਦਾ ਰਸ, 1 ਚਮਚਾ ਸ਼ਹਿਦ, ਇਹ ਮਿਲਾ ਕੇ ਤੁਸੀਂ 2-3 ਬੂੰਦਾਂ ਪਾਈ ਚੱਲੋ ਅੱਖਾਂ 'ਚ। ਇਹਦੇ ਨਾਲ ਵੀ ਅੱਖਾਂ ਮਤਲਬ ਜਿਹੜੀ ਖੁਰਕ ਖੜਕ ਹੈ ਉਹ ਦੂਰ ਹੋ ਗਈ। ਜਿਹੜੇ ਕਹਿੰਦੇ ਦਿਲ ਦੀ ਧੜਕਣ ਤੇਜ਼ ਰਹਿੰਦੀ ਹੈਗੀ, ਉਹ ਤਾਂ ਉਹਨੇ 1 ਚਮਚਾ ਸ਼ਹਿਦ ਦਾ ਖਾ ਕੇ ਉੱਪਰੋਂ ਅੱਧ ਕੁ ਘੰਟੇ ਬਾਅਦ ਲੱਸੀ ਪੀ ਲੈ ਕਰੇ ਜੀ। ਜਾਂ ਫਿਰ ਉਹਨੇ ਦਹੀਂ ਦੀ ਕੌਲੀ ਦੇ ਵਿੱਚ 2 ਚਮਚੇ ਔਲਿਆਂ ਦਾ ਪਾਊਡਰ ਮਿਲਾ ਕੇ ਤੁਸੀਂ ਉਹ ਖਾ ਲਿਆ ਕਰੋ। ਜਾਂ ਉਹਨੇ ਤੁਸੀਂ 1 ਚਮਚਾ ਮੇਥੀ ਦਾਣੇ ਪੀ ਕੇ ਉਹ ਦਹੀਂ ਦੇ ਵਿੱਚੋਂ ਤੁਸੀਂ ਮਿਲਾ ਕੇ ਉਹਨੇ ਉਹ ਖਾ ਸਕਦੇ ਹੈਗੇ। 1 ਗਲਾਸ ਗਾਜਰਾਂ ਦੇ ਜੂਸ ਦੇ ਵਿੱਚੋਂ 1 ਨਿੰਬੂ ਨਿਚੋੜ ਕੇ ਉਹ ਪੀ ਸਕਦੇ ਹੈਗੇ ਤੁਸੀਂ। ਜਾਂ ਫਿਰ 10 ਦਾਣੇ ਤੁਸੀਂ ਪਿਸਤੇ ਦੇ ਲੈਣੇ ਆ, 1 ਚੁਟਕੀ ਸੈਂਧਾਨੋਲ ਲੈਣਾ, ਇਹ ਮਿਕਸ ਕਰਕੇ ਤੁਸੀਂ ਇਹ ਖਾ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਇਹਦੇ ਵਿੱਚੋਂ ਤੁਸੀਂ 20 ਗ੍ਰਾਮ ਬ੍ਰਹਮੀ ਪਾਊਡਰ ਲੈਣਾ ਹੈਗਾ, ਤ੍ਰਿਫਲਾ ਪਾਊਡਰ 60 ਗ੍ਰਾਮ ਲੈਣਾ ਹੈਗਾ, ਕਾਲੀ ਮਿਰਚਾਂ 5 ਗ੍ਰਾਮ ਲੈਣੀਆਂ ਹੈਗੀਆਂ। ਇਹਦਾ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਖਾ ਲਿਆ ਕਰੋ। ਗਲੇ ਦਿਮਾਗੀ ਕਮਜ਼ੋਰੀ ਵਾਸਤੇ ਵੀ ਠੀਕ ਹੈ। ਜੇ ਦਿਲ ਦੀ ਧੜਕਣ ਜਾਂ ਘਬਰਾਹਟ ਹੁੰਦੀ ਹੈਗੀ ਤੁਹਾਨੂੰ, ਉਹ ਤੁਸੀਂ ਖਾ ਸਕਦੇ ਹੈਗੇ। ਤੇ ਔਲੇ ਇਹਦੇ ਵਿੱਚੋਂ ਚੰਗੇ ਰਹੋਗੇ ਤੁਹਾਨੂੰ। ਔਲਾ ਵਧੀਆ ਚੀਜ਼ ਹੈਗੀ ਦਿਲ ਵਾਸਤੇ, ਔਲੇ ਦਾ ਮੁਰੱਬਾ ਖਾ ਲਓ, ਚਾਹੇ ਔਲੇ ਦਾ ਜੂਸ ਪੀ ਲਓ। ਜਾਂ ਫਿਰ ਜੇ ਸਾਰੇ ਇੱਥੇ ਅਨਾਰ ਦੇ ਦਰਖਤ ਹੈਗੇ ਨੇੜੇ ਤੇੜੇ, ਤਾਂ ਉਹਨੇ 5-4 ਪੱਤੇ ਤੁਸੀਂ ਅਨਾਰ ਦੇ ਲੈ ਕੇ, ਅਨਾਰ ਦੇ ਦਰਖਤ ਦੇ ਤਾਜ਼ੇ ਹੀ ਲੈ ਲਓ ਭਾਵੇਂ, ਉਹਨੂੰ ਪਾਣੀ ਗਲਾਸ ਪਾ ਕੇ ਮਿਕਸੀ ਮੈਂ ਘੋਟ ਕੇ ਉਹ ਪੁਣ ਕੇ ਤੁਸੀਂ ਸਵੇਰੇ ਸ਼ਾਮ ਪੀ ਲਿਆ ਕਰੋ। ਜਾਂ 5 ਸਵੇਰ ਨੂੰ ਪੀ ਲਏ, 5 ਪੱਤੇ ਸ਼ਾਮ ਨੂੰ ਪੀ ਲਏ, ਬਹੁਤ ਹੋਣਗੇ। ਇਹਦੇ ਨਾਲ ਵੀ ਆਪਣੇ ਦਿਲ ਦੀ ਧੜਕਣ ਜਿਹੜੀ ਕੰਟਰੋਲ ਹੋ ਜਾਂਦੀ ਹੈ। ਜਾਂ ਫਿਰ ਜਿਹੜੀ ਸੌਗੀ ਹੁੰਦੀ ਹੈ, ਹਰੀ ਸੌਗੀ, ਉਹ ਆਪਣੇ ਤੁਸੀਂ ਗੁਲਾਬ ਜਲ ਦੇ ਵਿੱਚੋਂ ਭਿਓ ਕੇ ਰੱਖ ਦੇਣੀ ਹੈਗੀ। ਸਵੇਰ ਨੂੰ ਉੱਠ ਕੇ ਆਪਣੇ 30 ਸੌਗੀ ਦੇ ਦਾਣੇ ਗੁਲਾਬ ਜਲ ਦੇ ਵਿੱਚੋਂ ਭਿਓ ਕੇ ਰੱਖ ਦੇਣੇ ਹੈਗੇ। ਤੁਸੀਂ 40-50 ਗ੍ਰਾਮ ਤੁਸੀਂ ਪੈ ਜਾਊਗਾ ਵਿੱਚੋਂ ਗੁਲਾਬ ਜਲ, ਉਹ ਗੁਲਾਬ ਜਲ ਪੀ ਲੈਣਾ ਹੈਗਾ ਤੁਸੀਂ। ਤੇ ਆਪਣੇ 30 ਸੌਗੀ ਦੇ ਦਾਣੇ ਹੌਲੀ ਹੌਲੀ ਆਪਣੇ ਚੱਬ ਕੇ ਖਾਣਾ ਹੈਗਾ, ਬੜੇ ਆਰਾਮ ਨਾਲ, ਕੋਈ ਕਾਹਲੀ ਨਹੀਂ ਕਰਨੀ। ਜਾਂ ਫਿਰ ਉਹਨੇ ਗਾਜਰਾਂ ਦੀ ਖੀਰ ਬਣਾ ਕੇ ਤੁਸੀਂ ਸ਼ੱਕਰ ਪਾਣੀ ਹੈ ਜੀ, ਖੂਨ ਦੀ ਬਜਾਏ, ਚੀਨੀ ਦੀ ਬਜਾਏ। ਗਾਜਰਾਂ ਦੀ ਖੀਰ ਦੇ ਵਿੱਚ ਸ਼ੱਕਰ ਪਾ ਕੇ ਤੁਸੀਂ ਖਾਓ। ਇਹਦੇ ਨਾਲ ਤਾਂ ਦਿਲ ਦੀ ਧੜਕਣ ਵੀ ਠੀਕ ਹੋ ਜੂਗੀ, ਦਿਲ ਨੂੰ ਤਾਕਤ ਵੀ ਮਿਲ ਜਾਏਗੀ। ਗਲੇ ਜੇ ਖੂਨ ਦੀ ਕਮੀ ਹੈ ਬੋਡੀ ਨਾਲ ਤਾਂ ਉਹ ਵੀ ਆਪਣੇ ਪੂਰੀ ਹੋ ਜਾਂਦੀ ਹੈ। ਨਹੀਂ ਤਾਂ ਫਿਰ ਇਕੱਲੇ ਹੀ ਆਓ, ਇਹਦਾ ਚੂਰਨ ਲੈ ਕੇ 1 ਚਮਚਾ ਮਿਸ਼ਰੀ ਇਹ ਮਿਲਾ ਕੇ ਦੇਵਾਂ 2-3 ਵਾਰੀ ਖਾ ਲਈ ਹੈਗੀ। ਪਪੀਤਾ ਇਹਦੇ ਵਿੱਚ ਚੰਗਾ ਰਹੂਗਾ ਜੀ। ਪਪੀਤਾ ਤੁਸੀਂ ਖਾ ਸਕਦੇ ਹੈਗੇ, 100 ਗ੍ਰਾਮ ਪਪੀਤਾ ਲੈ ਕੇ 2 ਲੌਂਗ ਪੀਸੇ ਦੇ ਵਿੱਚੋਂ 2 ਲੌਂਗ ਪੀਸ ਕੇ ਉਹ ਤੁਸੀਂ ਆਪਣੇ ਖਾ ਸਕਦੇ ਹੈਗੇ। ਇਹ ਸੁੱਕਾ ਧਨੀਆ ਹੀ ਚੰਗਾ ਰਹੂਗਾ ਜੀ। 1 ਸੁੱਕਾ ਧਨੀਆ ਤੁਸੀਂ ਪੀ ਲਓ, 1 ਚਮਚਾ ਸੁੱਕੇ ਧਨੀਏ ਦਾ, 1 ਚਮਚਾ ਮਿਸ਼ਰੀ ਦਾ, ਇਹ ਮਿਲਾ ਕੇ ਤੁਸੀਂ ਉਹਨੇ ਖਾ ਸਕਦੇ ਹੈਗੇ। ਸਿਓ ਦਾ ਮੁਰੱਬਾ ਖਾ ਸਕਦੇ ਹੈਗੇ ਇਹਦੇ ਵਿੱਚ। ਬਾਕੀ ਜਿਹੜੇ ਕਹਿੰਦੇ ਸੀਗੇ ਖੱਟੇ ਢਕਾਰ ਆਉਂਦੇ ਹੈਗੇ, ਉਹ ਤੁਸੀਂ ਆਪਣੇ ਥੋੜ੍ਹਾ ਜਿਹਾ ਫਰਾਈ ਪੈਨ ਲੈ ਕੇ ਵਿੱਚੋਂ ਅੱਧਾ ਕੁ ਚਮਚਾ ਤੁਸੀਂ ਘੀ ਦਾ, ਦੇਸੀ ਘੀ ਦਾ, ਉਹ ਛੱਡ ਜਿਹਾ ਗਰਮ ਹੋ ਗਿਆ ਘੀ, ਉਹਦੇ ਵਿੱਚ ਤੁਸੀਂ ਔਲਿਆਂ ਦਾ ਰਸ ਪਾਉਣਾ ਹੈਗਾ 5-6 ਚਮਚੇ। ਉਹ ਜੈਨ ਤੜਕਾ ਜਿਹਾ ਲੱਗ ਗਿਆ ਉਹਨੂੰ, ਫਿਰ ਆਪਣੇ ਤੁਸੀਂ ਪਾਣੀ ਲੈ ਕੇ ਗਲਾਸ, ਜਿੰਨਾ ਕੁ ਪਾਣੀ ਤੁਸੀਂ ਪੀਣਾ ਉਹਦੇ ਵਿੱਚ ਇਹ ਮਿਕਸ ਕਰਕੇ ਕੋਸਾ ਜਿਹਾ ਪਾਣੀ ਹੋਵੇ ਉਹ ਤੁਸੀਂ ਆਪਣੇ ਪੀ ਲਓ। ਇਹਦੇ ਨਾਲ ਜਿਹੜੇ ਖੱਟੇ ਢਕਾਰਾਂ ਨੇ ਉਹ ਬੰਦ ਹੋ ਜਾਂਦੇ ਜੀ ਇਹਦੇ ਨਾਲ। ਜਾਂ ਫਿਰ ਆਪਣੇ ਮੂਲੀ ਦਾ ਰਸ ਤੁਸੀਂ ਕੱਢਣਾ ਹੈ ਅੱਧਾ ਕੱਪ, ਤੇ ਵਿੱਚੋਂ ਉਹਦੇ ਵਿੱਚ ਟੇਸਟ ਦੇ ਮੁਤਾਬਕ ਸ਼ੱਕਰ ਮਿਲਾ ਕੇ 2-3 ਚਮਚੇ ਸ਼ੱਕਰ ਦੇ ਮਿਲਾ ਕੇ ਉਹ ਤੁਸੀਂ ਆਪਣੇ ਪੀ ਲਓ। ਜਾਂ ਫਿਰ ਜੇ ਤੁਹਾਨੂੰ ਇੱਥੇ ਚੁਰਕਾ ਮਿਲਦਾ ਹੈਗਾ ਇੰਡੀਅਨ ਸਟੋਰਾਂ 'ਚ, ਚੁਰਕਾ ਕਹਿੰਦੇ ਆ ਉਹਨੂੰ, ਉਹ ਤੁਸੀਂ 1 ਚਮਚਾ, ਉਹ ਤੁਸੀਂ 1-2 ਚਮਚਾ ਚੁਰਕੇ ਦਾ ਲੈ ਲਿਆ ਕਰੋ। ਨਹੀਂ ਤਾਂ ਜੇ ਤੁਹਾਨੂੰ ਅਜਵਾਇਣ ਦਾ ਅਰਕ ਮਿਲਦਾ ਹੈਗਾ ਇੱਥੇ ਅਜਵਾਇਣ ਦਾ, ਤਾਂ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਤੇ ਕੇਲਾ ਜਾਂ ਤੁਸੀਂ ਖਾਂਦੇ ਉਹਦੇ ਉੱਤੇ ਉਹਨੇ ਛੋਟੀ ਇਲਾਇਚੀ ਜਿਹੜੀ ਹੁੰਦੀ ਉਹਦਾ ਪਾਊਡਰ ਉਹ ਛਿੜਕ ਕੇ ਤੁਸੀਂ ਆਪਣੇ 1 ਚੁਟਕੀ ਕੇਲੇ ਦੇ ਉੱਤੇ 1-2 ਚੁਟਕੀਆਂ ਇਹਦੀਆਂ ਛੋਟੀ ਇਲਾਇਚੀ ਦੇ ਪਾਊਡਰ ਦੀਆਂ ਉਹ ਤੁਸੀਂ ਆਪਣੇ ਖਾ ਸਕਦੇ ਹੈਗੇ। ਜਾਂ ਨਾਰੀਅਲ ਦਾ ਪਾਣੀ ਵੀ ਠੀਕ ਕਰ ਦਿੰਦਾ ਜੀ ਇਹਨੂੰ। ਜਾਂ ਫਿਰ ਰੋਟੀ ਖਾਣੇ ਦੇ ਬਾਅਦ 2 ਲੌਂਗ ਤੁਸੀਂ ਮੂੰਹ ਪਾ ਲਿਆ ਕਰੋ, ਉਹ ਵੀ ਚੂਸੀ ਗਏ, ਇਹਦੇ ਨਾਲ ਵੀ ਆਪਣੇ ਠੀਕ ਹੋ ਜਾਊਗਾ। ਜਾਂ ਜੀਰਾ ਤੇ ਆਪਣੇ ਸੌਂਫ ਮਿਕਸ ਕਰਕੇ ਰੱਖ ਲਓ ਬਰਾਬਰ
ਚੁੱਪ ਕਰਕੇ ਰੋਟੀ ਖਾਣੇ ਤੋਂ ਬਾਅਦ ਇੱਕ ਚਮਚਾ ਮੂੰਹ ਪਾ ਕੇ ਹੌਲੀ ਹੌਲੀ ਚੱਬੀ ਗਏ ਉਹਨੂੰ। ਬਾਕੀ ਜਿਹੜਾ ਨਾਰੀਅਲ ਦਾ ਪਾਣੀ ਹੈ ਇਹ ਜੇ ਕਹਿੰਦੇ ਸੀਗੇ ਮੇਰਾ ਸੋਡੀਅਮ ਘੱਟਦਾ ਹੈਗਾ, ਉਹਨਾਂ ਨੇ ਸਵਾਲ ਪੁੱਛਿਆ ਸੀਗਾ ਸੋਡੀਅਮ ਜਿਹੜਾ ਘੱਟਦਾ ਹੈਗਾ ਨਾ, ਸੋਡੀਅਮ ਹੋ ਜਾਏ ਪੋਟਾਸ਼ੀਅਮ ਹੋਵੇ, ਇਹ ਦੋਵਾਂ ਨੂੰ ਨਾਰੀਅਲ ਦਾ ਪਾਣੀ ਬੈਲੈਂਸ ਰੱਖਦਾ ਜੀ। 4 ਕਾਉਂਸ ਸਵੇਰ ਨੂੰ ਪੀ ਲਿਆ, 4 ਕਾਉਂਸ ਸ਼ਾਮ ਨੂੰ ਪੀ ਲਿਆ, 2 ਟਾਈਮ ਪੀ ਲਿਆ ਕਰੋ। ਗੱਲ ਤਾਂ ਖੱਟੀਆਂ ਟਕਾਰਾਂ ਵੀ ਹਟਦੀ ਹੈ ਗਲੇ ਜਿਹਨਾਂ ਦਾ ਸੋਡੀਅਮ ਜਾਂ ਪੋਟਾਸ਼ੀਅਮ ਘੱਟਦਾ ਵੱਧਦਾ ਹੈਗਾ, ਇਹ ਦੋਏ ਚੀਜ਼ਾਂ ਨੂੰ ਬੈਲੈਂਸ ਰੱਖਦਾ ਬੋਡੀ ਦੇ ਉੱਤੇ। ਇਹ ਪੱਕੀ ਅਜਮਾਈ ਵੀ ਗੱਲ ਹੈ ਜੀ। ਜਾਂ ਫਿਰ ਤੁਸੀਂ ਆਪਣੇ ਜੀਰੇ ਦਾ ਕਾੜਾ ਬਣਾ ਸਕਦੇ ਹਨ ਜਿਹਨਾਂ ਨੂੰ ਖੱਟੇ ਢਕਾਰਾਂ ਨੇ, ਥੋੜਾ ਜੀਰਾ 1 ਚਮਚਾ ਜੀਰਾ ਪਾ ਕੇ ਪਾਣੀ ਨਾਲ ਉਬਾਲ ਕੇ ਤੇ ਥੋੜੀ ਕਾਲੀ ਮਿਰਚ ਵੀ ਪਾ ਸਕਦੇ, ਕਾਲਾ ਨੂਨ ਪਾ ਸਕਦੇ ਹੈਗੇ ਵਿੱਚ, ਉਹ ਟੇਸਟੀ ਜਿਹਾ ਬਣਾ ਕੇ ਤੁਸੀਂ ਇਹ ਪੀ ਲਿਆ ਕਰੋ। ਬਾਕੀ ਜਿਹੜੇ ਕਹਿੰਦੇ ਗਲੂਕੋਮਾ ਵਾਸਤੇ ਕਹਿੰਦੇ ਸੀਗੇ ਉਹ ਤਾਂ ਆਪਣੇ ਧਨੀਆ ਤੇ ਸੌਂਫ ਬਰਾਬਰ ਲੈ ਕੇ ਤੁਸੀਂ ਇਹ ਆਪਣੇ 1 ਚਮਚਾ ਖਾ ਕੇ ਦੇਖ ਲਓ ਜੀ, ਜਿਹੜੀ ਗਲੂਕੋਮਾ ਨੂੰ ਘੱਟ ਕਰਦਾ ਹੈਗਾ। ਤੇ ਗਾਜਰਾਂ ਦਾ ਜੂਸ ਤੇ ਪਾਲਕ ਦਾ ਜੂਸ ਇਹ ਤੁਸੀਂ ਆਪਣੀ ਖੁਰਾਕ ਦੇ ਵਿੱਚੋਂ ਯੂਜ ਕਰ ਲਓ। ਜਾਂ ਫਿਰ ਗਲੂਕੋਮਾ ਵਾਸਤੇ ਇੱਕ ਕੌਲੀ ਦੇ ਵਿੱਚੋਂ ਤੁਸੀਂ ਆਪਣੇ ਜੇ ਤੁਹਾਨੂੰ ਆਈ ਗਲਾਸ ਮਿਲ ਜੇ ਤਾਂ ਵਧੀਆ, ਆਈ ਗਲਾਸ ਜਿਹੜਾ ਅੱਖਾਂ ਧੋਣੇ ਵਾਲਾ ਹੁੰਦਾ ਜੀ, ਕੰਚ ਦਾ ਛੋਟਾ ਜਿਹਾ ਹੁੰਦਾ, ਡਰੱਗ ਸਟੋਰ ਕਿਸੇ ਪਿਛਲੀ ਤੁਹਾਨੂੰ ਦੇ ਦਿਆ ਤਾਂ ਇਹਦੇ ਵਿੱਚੋਂ ਥੋੜਾ ਜਿਹਾ ਪਾਣੀ ਦੇ ਵਿੱਚੋਂ ਨਿੰਬੂ ਨਿਚੋੜ ਕੇ ਉਹ ਪਾਣੀ ਤੁਸੀਂ ਜਾਂ ਤਾਂ ਤੁਸੀਂ ਅੱਖਾਂ ਤੋਂ ਜਾਂ ਤੁਸੀਂ ਆਪਣੇ ਕੌਲੀ ਅੱਖ ਦੇ ਕੋਲ ਨੂੰ ਕਰਕੇ ਆਪਣੀ ਅੱਖ ਡੁਬਾਉਣੀ ਹੈ ਉਹਦੇ ਵਿੱਚ। ਜਾਂ ਜੇ ਤੁਹਾਨੂੰ ਆਈ ਗਲਾਸ ਮਿਲਦਾ ਤਾਂ ਆਈ ਗਲਾਸ ਦੇ ਵਿੱਚੋਂ ਪਾਣੀ ਭਰ ਕੇ ਬਸ ਉਹ ਆਈ ਤੇ ਲਗਾ ਲੈਂਦੇ ਹੁੰਦੇ, ਫਿਰ ਗਰਦਨ ਪਿੱਛੋਂ ਨੀਵੀਂ ਜਿਹੀ ਕਰ ਲੈਂਦੇ, ਉਹ ਫਿਰ ਪਾਣੀ ਡੁੱਲਦਾ ਨਹੀਂ ਹੈਗਾ ਪਰ ਸਾਰੀ ਅੱਖ ਧੋ ਦਿੰਦਾ ਉਹ। ਬਸ ਇਹ ਤੁਸੀਂ ਆਪਣੇ ਟਰਾਈ ਕਰਕੇ ਦੇਖ ਲਓ ਜੀ। ਇਹਦੇ ਵਾਸਤੇ ਜੀ ਜਿਹੜੇ ਕਹਿੰਦੇ ਸੀਗੇ ਆਪਣੇ ਦੁੱਧ ਨਹੀਂ ਉਤਰਿਆ ਹੈਗਾ, ਬੇਬੀ ਹੋਇਆ ਸੀਗਾ ਉਹਦੇ, ਉਹ ਆਪਣੇ ਤੁਲਸੀ ਦੇ ਪੱਤਿਆਂ ਦਾ ਉਹਨੇ ਕਾੜਾ ਜਿਹਾ ਬਣਾ ਕੇ ਪੀ ਸਕਦੇ ਹੈਗੇ, ਤੁਲਸੀ ਦਾ ਜੂਸ ਪੀ ਸਕਦੇ ਹੈਗੇ। ਜਾਂ ਮੂਲੀ ਦੇ ਬੀਜ ਜਿਹੜੇ ਹੁੰਦੇ ਉਹ ਥੋੜੇ ਜਿਹੇ ਆਪਣੇ ਚਮਚਾ ਸਵੇਰ ਨੂੰ ਚਮਚਾ ਸ਼ਾਮ ਨੂੰ ਮੂਲੀ ਦੇ ਬੀਜ ਖਾ ਕੇ ਦੇਖ ਲਵੇਂ ਪੀ ਕੇ, ਇਹ ਦੁੱਧ ਲੈਣੇ ਵਧੀਆ ਚੀਜ਼ ਹੁੰਦੀ। ਫਿਰ ਅੰਗੂਰ ਤੁਸੀਂ ਜ਼ਿਆਦਾ ਖਾਓ, ਗੁੜ ਦੇ ਵਿੱਚੋਂ ਤੁਸੀਂ ਜਿਸ ਤਰ੍ਹਾਂ ਘੀ ਛੱਡ ਕੇ ਥੋੜ੍ਹਾ ਜਿਹਾ ਗੁੜ ਗਰਮ ਕਰਕੇ ਵਿੱਚੋਂ ਜੀਰਾ ਪਾ ਕੇ ਉਹ ਤੁਸੀਂ ਖਾ ਸਕਦੇ ਹੈਗੇ, ਉਸ ਨਾਲ ਦੁੱਧ ਆ ਜਾਂਦਾ। ਜਾਂ ਫਿਰ ਕੱਚੇ ਪਪੀਤੇ ਦੀ ਸਬਜ਼ੀ ਬਣਾ ਕੇ ਖਾ ਸਕਦੇ ਹੈਗੇ, ਜੇ ਨਹੀਂ ਕੱਚਾ ਪਪੀਤਾ ਮਿਲਦਾ ਤਾਂ ਪੱਕਾ ਪਪੀਤਾ ਹੀ ਤੁਸੀਂ ਖਾ ਲਿਆ ਕਰੋ। ਗਾਜਰਾਂ ਦਾ ਜੂਸ ਤੁਸੀਂ ਪੀ ਸਕਦੇ ਹੈਗੇ, ਕੱਚਾ ਪਿਆਜ਼ ਖਾਓ ਤੁਸੀਂ, ਕੱਚੀ ਮੂੰਗਫਲੀ ਜਿਹੜੀ ਫਰਾਈ ਨਹੀਂ ਉਹ ਕਰੀ ਦੀ ਹੁੰਦੀ, ਰੋਸਟਡ ਨਹੀਂ ਕਰੀ, ਜਿਹੜੀ ਕੱਚੀ ਉਹ ਜਮਾਂ ਤੇ ਖੇਤਾਂ ਵਾਸਤੇ ਜਿਸ ਤਰ੍ਹਾਂ ਨਿਕਲਦੀ ਹੁੰਦੀ ਮੂੰਗਫਲੀ, ਉਹ ਤੁਸੀਂ ਆਪਣੇ ਖਾ ਸਕਦੇ ਹੈਗੇ। ਫਿਰ ਉਹਨੇ ਮਾਂਹ ਦੀ ਦਾਲ ਦੇ ਵਿੱਚੋਂ ਦੇਸੀ ਘੀ ਪਾ ਕੇ ਤੁਸੀਂ ਆਪਣੇ ਖਾ ਸਕਦੇ ਹੈਗੇ। ਇਹਦੇ ਵਿੱਚੋਂ ਤੁਸੀਂ ਜਿਹੜਾ ਅਰੰਡੀ ਦਾ ਤੇਲ ਹੁੰਦਾ ਉਹਦੀ ਮਾਲਿਸ਼ ਕਰਨੀ ਹੈ ਜੀ ਹੌਲੀ ਹੌਲੀ ਆਪਣੇ ਬ੍ਰੈਸਟਾਂ ਦੇ ਉੱਤੇ, ਇਹ ਤੁਸੀਂ ਆਪਣੇ ਯੂਜ਼ ਕਰਕੇ ਦੇਖੋ। ਤੇ ਆਪਣੇ 60 ਗ੍ਰਾਮ ਜਿਹੜੇ ਕਾਬਲੀ ਛੋਲੇ ਹੁੰਦੇ ਆ, ਚਿੱਟੇ ਛੋਲੇ ਜਿਹਨਾਂ ਆਪਾਂ ਛੋਲੇ ਭਟੂਰੇ ਜਿਸ ਤਰ੍ਹਾਂ ਬਣਾਉਂਦੇ ਹੁੰਦੇ, ਉਹ ਛੋਲੇ ਜਿਹੜੇ ਆਪਣੇ ਕਾਬਲੀ ਛੋਲੇ ਉਹ ਤੁਸੀਂ ਆਪਣੇ ਦੁੱਧ ਦੇ ਵਿੱਚੋਂ ਭਿਓ ਕੇ ਰਾਤ ਨੂੰ ਰੱਖ ਦੇਣੇ ਹੈਗੇ ਤੇ ਆਪਣੇ ਉਹ ਫਿਰ ਤੁਸੀਂ ਛੋਲੇ ਤੁਸੀਂ ਖਾ ਲਓ, ਥੋੜੇ ਮੁੱਠੀ ਛੋਲੇ ਨਾਲੇ ਆਪਣੇ ਦੁੱਧ ਪੀ ਸਕਦੇ ਹੈਗੇ। ਇਸੇ ਨਾਲ ਵੀ ਆਪਣੇ ਦੁੱਧ ਉਤਰ ਜਾਂਦਾ ਹੈਗਾ। ਨਹੀਂ ਤਾਂ ਫਿਰ ਤੁਹਾਨੂੰ ਇੱਥੇ ਗਰੋਸਰੀ ਸਟੋਰ ਜੇ ਹੈਗੇ, ਤੁਹਾਨੂੰ ਜੇ ਸ਼ਤਾਵਰ ਮਿਲ ਜਾਵੇ, ਸ਼ਤਾਵਰ ਉਹ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਦੁੱਧ ਦੇ ਨਾਲ ਤੁਸੀਂ ਪੀ ਲਓ, ਇਹਦੇ ਨਾਲ ਵੀ ਆਪਣੇ ਦੁੱਧ ਉਤਰ ਜਾਂਦਾ ਜੀ। ਇਹਦੇ ਨਾਲ ਤੇ ਕਰੇਲੇ ਦੀ ਸਬਜ਼ੀ ਇਹਦੇ ਵਿੱਚੋਂ ਚੰਗੀ ਰਹਿੰਦੀ ਹੈਗੀ, ਕਰੇਲੇ ਦੀ ਸਬਜ਼ੀ ਤੁਸੀਂ ਖਾ ਸਕਦੇ ਹੈਗੇ। ਜਾਂ ਫਿਰ ਜੇ ਤੁਹਾਨੂੰ ਇੱਥੇ ਬਦਾਰੀ ਕੰਦ ਜੇ ਤੁਹਾਨੂੰ ਇਹ ਮਿਲਦਾ ਹੈਗਾ ਆਪਣੇ ਗਰੋਸਰੀ ਸਟੋਰਾਂ 'ਚ ਤਾਂ ਤੁਸੀਂ ਇਹ 2 ਚਮਚੇ ਲੈਣਾ ਹੈਗਾ ਦੁੱਧ ਦੇ ਨਾਲ। ਜਿਹੜੇ ਕਹਿੰਦੇ ਸੀਗੇ ਆਪਣੇ ਹੱਥਾਂ ਪੈਰਾਂ 'ਚ ਜਲਨ ਨਿਕਲਦੀ ਹੈਗੀ, ਉਹ ਵੀ ਆਪਣੇ ਸ਼ਤਾਵਰ ਯੂਜ਼ ਕਰ ਸਕਦੇ ਹੈ ਜੀ। 1 ਚਮਚਾ ਸ਼ਤਾਵਰ ਦਾ ਤੇ 1 ਚਮਚਾ ਆਪਣੇ ਲੈਣਾ ਹੈਗਾ ਤੁਸੀਂ ਮਿਸ਼ਰੀ ਦਾ, ਇਹ ਤੁਸੀਂ ਆਪਣੇ ਖਾਣਾ ਹੈਗਾ। ਜਾਂ ਫਿਰ ਔਲੇ ਦਾ ਤੁਸੀਂ ਮੁਰੱਬਾ ਖਾ ਸਕਦੇ ਹੈਗੇ, ਗੁਲਕੰਦ ਖਾ ਸਕਦੇ ਹੈਗੇ ਜਿਨ੍ਹਾਂ ਦੇ ਹੱਥ ਪੈਰਾਂ 'ਚ ਸੇਕ ਨਿਕਲਦਾ ਹੈਗਾ, ਔਲੇ ਦਾ ਮੁਰੱਬਾ ਖਾ ਲਓ, ਗੁਲਕੰਦ ਦੇ 2 ਚਮਚੇ ਖਾ ਲਓ। ਤੇ ਇਹਦੇ ਨਾਲ ਫਿਰ ਤੁਸੀਂ ਕਰ ਸਕਦੇ ਹੈਗੇ 4-5 ਖੰਜੂਰਾਂ ਜਿਹੜੀਆਂ ਹੁੰਦੀਆਂ ਉਹ ਤੁਸੀਂ ਪਾਣੀ ਨਾਲ ਭਿਓ ਕੇ ਰੱਖ ਦਿਓ, ਸਵੇਰ ਨੂੰ ਉੱਠ ਕੇ ਆਪਣੇ ਤੁਸੀਂ ਇਹ ਖਾ ਲਿਆ ਕਰੋ, ਇਹਦੇ ਨਾਲ ਵੀ ਜਿਹੜਾ ਸੇਕ ਨਿਕਲਣਾ ਬੰਦ ਹੋ ਜਾਂਦਾ ਜੀ। ਜਾਂ ਫਿਰ ਜਿਹੜੇ ਕਹਿੰਦੇ ਸੀਗੇ ਸੌਂਫ ਲੈ ਸਕਦੇ ਹੈਗੇ ਜਿਹਨਾਂ ਨਾਲ ਸੇਕ ਨਿਕਲਦਾ, ਸੌਂਫ, ਧਨੀਆ ਤੇ ਮਿਸ਼ਰੀ ਇਹ 3 ਚੀਜ਼ਾਂ ਲੈ ਕੇ 2 ਚਮਚੇ ਸਵੇਰ ਨੂੰ 2 ਚਮਚੇ ਸ਼ਾਮ ਨੂੰ ਇਹ ਖਾ ਸਕਦੇ ਹੈਗੇ। ਇਹ ਵੀ ਠੰਡੇ ਹੁੰਦੇ ਆ, ਸੌਂਫ ਵੀ ਠੰਡੀ ਹੈ, ਧਨੀਆ ਵੀ ਠੰਡਾ। ਜਿਹੜੇ ਕਹਿੰਦੇ ਬੋਡੀ ਤੇ ਖੁਰਕ ਜੀ ਹੈ, ਰੈਸ਼ ਜੀ ਹੈਗੀ, ਉਹ ਤਾਂ ਉਹਨੇ 100 ਗ੍ਰਾਮ ਤੁਸੀਂ ਐਲੋਵੀਰਾ ਦਾ ਲੈਣਾ ਹੈਗਾ ਜੈਲ ਤੇ 100 ਗ੍ਰਾਮ ਯੋਗurt, 1 ਚਮਚਾ ਇਹਦੇ ਵਿੱਚੋਂ ਪਾਉਣਾ ਹੈਗਾ ਤਾਰੇ ਮੀਰੇ ਦਾ ਤੇਲ। ਇਹ ਪੇਸਟ ਮੱਲਮ ਜੀ ਪੇਸਟ ਜਿਹਾ ਬਣਾ ਕੇ ਰੱਖ ਲਓ ਤੁਸੀਂ ਤੇ ਉਹ ਤੁਸੀਂ ਲਗਾਇਆ ਕਰੋ ਜੀ। ਉਹਨੇ ਇਹਦੇ ਨਾਲ ਜਿਹੜੀ ਖੁਰਕ ਹੈ ਉਹ ਘੱਟ ਜਾਂਦੀ ਹੁੰਦੀ। ਜਾਂ ਫਿਰ ਤੁਸੀਂ ਓਲਿਵ ਆਇਲ ਦੀ ਮਾਲਿਸ਼ ਕਰ ਸਕਦੇ ਹੈਗੇ। ਜਾਂ ਫਿਰ ਜਦ ਤੁਸੀਂ ਨਹਾਉਂਦੇ ਹੈਗੇ ਮਿੱਠਾ ਸੋਡਾ ਉਹਦੇ ਵਿੱਚੋਂ ਪਾ ਲਿਆ ਪਾਣੀ ਦੇ ਟੱਬ 'ਚ, 3-4 ਚਮਚੇ ਮਿੱਠੇ ਸੋਡੇ ਦੇ ਪਾ ਲਿਆ, ਉਹਦੇ ਨਾਲ ਨਹਾ ਸਕਦੇ ਹੈਗੇ ਤੁਸੀਂ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਇਹਦੇ ਵਿੱਚ ਜਿਹੜੇ ਅਨਾਰ ਦੇ ਪੱਤੇ ਹੁੰਦੇ, ਅਨਾਰ ਦਰਖਤ ਦੇ ਪੱਤੇ, ਉਹਨੂੰ ਛਾਂ ਦੇ ਵਿੱਚੋਂ ਸੁਕਾ ਕੇ ਉਹ ਤੁਸੀਂ ਆਪਣੇ ਪੀ ਕੇ ਉਹਨਾਂ ਨੂੰ 2 ਚਮਚੇ ਤੁਸੀਂ ਇਹ ਲੈ ਸਕਦੇ ਹੈਗੇ। ਇਹਦੇ ਨਾਲ ਜਿਹੜੀ ਖੁਰਕ ਹੈ ਜਾਂ ਕੋਈ ਹੁੰਦੀ ਉਹ ਹਟ ਜਾਂਦੀ। ਜਾਂ ਫਿਰ ਤੁਸੀਂ ਔਲੇ ਦਾ ਚੂਰਨ ਨੂੰ ਸਰੋਂ ਦੇ ਤੇਲ ਦੇ ਵਿੱਚੋਂ ਮਿਕਸ ਕਰਕੇ ਉਹਦੀ ਤੁਸੀਂ ਮਾਲਿਸ਼ ਕਰ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ
ਕੇ ਜਿਹੜਾ ਘਾਹ ਹੁੰਦਾ ਬਾਹਰ, ਘਾਹ ਕੱਟ ਕੇ ਉਹਦਾ ਜੂਸ ਜਿਹਾ ਕੱਢ ਲਓ ਤੁਸੀਂ, ਤੇ ਉਹਦੇ ਵਿੱਚੋਂ ਤੁਸੀਂ ਆਪਣੇ 100 ਗ੍ਰਾਮ ਤੁਸੀਂ ਅੱਧਾ ਕੁ ਕੱਪ ਸਮਝਦੇ ਸਾਰਾ ਜੂਸ ਦਾ ਨਿਕਲਿਆ, ਤਾਂ 100 ਗ੍ਰਾਮ ਤਿਲਾਂ ਦੇ ਤੇਲ ਦੇ ਵਿੱਚੋਂ ਪਾ ਕੇ ਉਹ ਤੁਸੀਂ ਆਪਣੇ ਫਰਾਈ ਪੈਨ 'ਚ ਪਾ ਕੇ ਉਬਾਲਣਾ ਜੀ ਥੋੜਾ ਜਿਹਾ ਲੋ ਹੀਟ ਤੇ। ਜਦੋਂ ਐਨ ਤਿੜ ਕਰਨੇ ਤੇ ਹਟ ਜਾਵੇ ਉਹ ਭੁੰਨ ਕੇ ਤੁਸੀਂ ਫਿਰ ਆਪਣੇ ਉਹਦੀ ਮਾਲਿਸ਼ ਕਰਨੀ ਹੈਗੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ 100 ਗ੍ਰਾਮ ਚਮੇਲੀ ਦਾ ਤੇਲ ਲੈ ਲਓ, 250 ਗ੍ਰਾਮ ਔਲੇ ਦਾ ਰਸ ਲੈਣਾ ਹੈਗਾ, ਤੇ ਇਹ ਮਿਕਸ ਕਰਕੇ ਵੀ ਤੁਸੀਂ ਆਪਣੇ ਉਸ ਤਰ੍ਹਾਂ ਉਬਾਲਣਾ ਥੋੜਾ ਜਿਹਾ, ਉਬਾਲ ਕੇ ਉਹਨੂੰ ਤੇ ਉਹ ਤੇਲ ਦੀ ਵੀ ਤੁਸੀਂ ਮਾਲਿਸ਼ ਕਰ ਸਕਦੇ ਹੈਗੇ। ਅੱਗੇ ਕਹਿੰਦੇ ਸੀ ਕਿ ਜਿਹੜੇ ਹੁੰਦੇ ਅਰਥਰਾਈਟਿਸ ਵਾਸਤੇ ਦੱਸਦੇ ਹੁੰਦੇ ਤੇ ਫੇਰ ਵੀ ਦੱਸ ਦਿੰਦੇ। ਇਹਦੇ ਵਿੱਚੋਂ ਤੁਸੀਂ 60 ਗ੍ਰਾਮ ਲੈਣਾ ਹੈਗਾ ਗੋਂਦ ਕਤੀਰਾ, 60 ਗ੍ਰਾਮ ਕਿੱਕਰ ਦਾ ਗੋਂਦ, 250 ਗ੍ਰਾਮ ਜੀ। ਇਹ ਥੋੜਾ ਜਿਹਾ ਘੀ ਪਾ ਕੇ 1.5 ਚਮਚਾ ਘੀ ਪਾ ਕੇ ਇਹ ਅੱਡੋ ਅੱਡ ਕਤੀਰਾ ਗੋਂਦ ਵੀ ਉਹਨੇ ਫਰਾਈ ਕਰ ਲੈਣਾ ਹੈਗਾ ਥੋੜਾ ਜਿਹਾ, ਉਹ ਖਿੱਲਾਂ ਜਿਹੀਆਂ ਹੋ ਜਾਂਦੀਆਂ ਉਹਦੀਆਂ, ਤੇ ਕਿੱਕਰ ਦਾ ਗੋਂਦ ਵੀ ਅੱਡੋ ਅੱਡ ਫਰਾਈ ਕਰਨੇ ਹੈਗੇ। ਫਿਰ ਉਹਨੇ ਪੀਸ ਲੈਣਾ ਹੈਗਾ ਰੋਟੀ ਤੇ ਬਾਅਦ, ਫਿਰ 1 ਚਮਚਾ ਤੁਸੀਂ ਉਹਨੇ ਖਾਈ ਜਾਣਾ ਹੈਗਾ। ਇਹ ਉਹਨੇ ਪਿੰਡੇ ਵਿੱਚ ਦਰਦ ਜਿਹੇ ਹੁੰਦੇ ਉਹ ਆਪਣੇ ਠੀਕ ਕਰ ਦਿੰਦਾ। ਜਾਂ ਫਿਰ ਇਹਦੇ ਵਿੱਚ 10 ਮੂਲ, ਜਿਸ ਤਰ੍ਹਾਂ ਪਹਿਲਾਂ ਮੈਂ ਦੱਸਿਆ ਹੈਗਾ ਜੀ 10 ਮੂਲ ਦਾ ਵੇਸਟ, ਇਹ ਤੁਸੀਂ ਉਹਨੇ 20 ml ਇਹ ਤੁਸੀਂ ਪੀ ਸਕਦੇ ਹੈਗੇ। ਇਹ ਵੀ ਆਪਣੇ ਜੋੜਾਂ ਦੇ ਦਰਦ ਵਾਸਤੇ ਠੀਕ ਹੈਗਾ। ਜਾਂ ਫਿਰ ਤੁਸੀਂ ਕਾਲੀ ਮਿਰਚ, ਸੁੰਡ, ਜਵੈਨ, ਲੌਂਗ, ਜੈਫਲ, ਦਾਲਚੀਨੀ, ਇਹ 50-50 ਗ੍ਰਾਮ ਸਾਰੀਆਂ ਚੀਜ਼ਾਂ ਲੈ ਲਓ। ਇਹਦਾ 1/4 ਚਮਚ ਲੈਣਾ ਜੀ, ਬਾਹਲਾ ਨਹੀਂ ਲੈਣਾ, ਗਰਮ ਹੁੰਦੀਆਂ ਇਹ ਚੀਜ਼ਾਂ। ਕਾਲੀ ਮਿਰਚ, ਸੁੰਡ, ਜਵੈਨ, ਲੌਂਗ, ਜੈਫਲ, ਦਾਲਚੀਨੀ 1/4 ਚਮਚਾ ਤੁਸੀਂ ਉਹਨੇ ਲੈਣਾ ਹੈਗਾ। ਜਾਂ ਫਿਰ ਇਹਦੇ ਵਾਸਤੇ ਤੁਸੀਂ ਆਪਣੇ ਖੀਰੇ ਦਾ ਰਸ ਵੀ ਇਹਦੇ ਵਿੱਚੋਂ ਚੰਗਾ ਰਹਿੰਦਾ ਜੀ, ਜਿਹਨਾਂ ਨੂੰ ਅਰਥਰਾਈਟਿਸ ਹੈਗਾ। ਖੀਰੇ ਦਾ ਰਸ ਪੀ ਸਕਦੇ ਹੈਗੇ, ਜਾਂ ਗੋਭੀ ਦਾ, ਪੱਤ ਗੋਭੀ ਦਾ, ਚੁਕੰਦਰ ਦਾ ਇਹ ਰਸ ਮਿਲਾ ਕੇ ਤੁਸੀਂ ਆਪਣੇ ਗੰਢ ਗੋਭੀ ਜਿਹੜੀ ਹੁੰਦੀ ਉਹ ਚਾਹੇ ਪਾ ਲਓ, ਕਾਲਾ ਨੂਣ, 1 ਚੁਟਕੀ ਲੌਂਗ, ਇਹ ਜੂਸ ਜਿਹਾ ਕੱਢ ਕੇ ਤੁਸੀਂ ਇਹ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚੋਂ। ਜੇ ਆਪਣੇ ਅੱਗੇ ਚੱਲਦੇ ਹੈਗੇ, ਜਿਹੜੇ ਕਹਿੰਦੇ ਸੀਗੇ ਗਠੀਆ, ਜਿਹੜੇ ਕਹਿੰਦੇ ਸੀਗੇ ਗਠੀਆ ਵਾਸਤੇ ਤਾਂ ਸਾਰਿਆਂ ਤੋਂ ਪਹਿਲਾਂ ਤਾਂ ਇੱਕ ਕਬਜ਼ ਦੂਰ ਕਰੋ ਜੀ। ਸਾਰਿਆਂ ਤੋਂ ਪਹਿਲਾਂ ਤਾਂ ਢਿੱਡ ਸਾਰਾ ਸਾਫ਼ ਚਾਹੀਦਾ ਹੈਗਾ ਜਿਹਨਾਂ ਨੂੰ ਗਠੀਆ ਹੋਇਆ ਵਾ। ਤੇ ਆਪਣੇ ਨਹੀਂ ਤਾਂ ਉਹਨੇ ਫੁੱਲ ਤੋੜ ਕੇ ਲੌਂਗ ਲੈਣੇ ਹੈਗੇ 20 ਲੌਂਗ ਲੈ ਲਓ, ਉਹਨਾਂ ਦੇ ਉੱਪਰਲੇ ਫੁੱਲ ਜਿਹੇ ਤੋੜ ਦੇਣੇ, ਡੰਡੀਆਂ ਰਹਿ ਜਾਂਦੀਆਂ, ਉਹ 1 ਜੱਗ ਪਾਣੀ 'ਚ ਤੁਸੀਂ ਉਹਨੇ ਭਿਓ ਕੇ ਰੱਖ ਦੇਣੇ ਹੈਗੇ। ਫਰਿੱਜ ਮਾ ਨਹੀਂ ਰੱਖਣਾ ਪਾਣੀ, ਬਾਹਰ ਹੀ ਰੱਖਣਾ ਹੈਗਾ। ਜਿਹੜੇ ਜਿੰਨੇ ਵੀ ਗਠੀਏ ਦੇ ਮਰੀਜ਼ ਆ ਉਹਨਾਂ ਨੂੰ ਫਰਿੱਜ ਦਾ ਪਾਣੀ ਜਾਂ ਕੋਲਡ ਡਰਿੰਕ ਨਹੀਂ ਪੀਣਾ, ਕੋਸਾ ਪਾਣੀ ਜਾਂ ਰੂਮ ਟੈਂਪਰੇਚਰ ਵਾਲਾ ਹੀ ਪਾਣੀ ਪੀਣਾ ਹੈਗਾ ਜੀ। ਇਹ ਫਿਰ ਉਹਨੇ ਇਹ ਪਾਣੀ ਸਾਰੀ ਦਿਹਾੜੀ ਤੁਸੀਂ ਯੂਜ਼ ਕਰਨਾ ਹੈਗਾ। ਜਾਂ ਫਿਰ ਤੁਸੀਂ ਆਪਣੇ ਅਸ਼ਵਗੰਧਾ ਇਹਦੇ 'ਚ ਯੂਜ਼ ਕਰ ਸਕਦੇ ਹੈਗੇ, 1 ਚਮਚਾ ਤੁਸੀਂ ਅਸ਼ਵਗੰਧਾ ਦਾ ਇਹ ਤੁਸੀਂ ਆਪਣੇ ਲੈ ਸਕਦੇ, ਇਹ ਵੀ ਦਰਦਾਂ ਵਾਸਤੇ ਠੀਕ ਹੈਗੀ, ਗਠੀਏ ਵਾਸਤੇ। ਜਾਂ ਫਿਰ ਹੁਣ ਗਰਮੀਆਂ ਆ ਜਾਣੀਆਂ, ਜਾਂ ਬਾਥੂ ਜਿਹੜਾ ਹੁੰਦਾ ਜੀ ਉਹਨੇ ਬਾਥੂ, ਉਹਦੇ ਤੁਸੀਂ ਉਹਨੇ 15 ਗ੍ਰਾਮ ਬਾਥੂ ਰੋਜ਼ ਖਾ ਲਿਆ ਕਰੋ, ਚਾਹੇ ਤਾਂ ਕੱਟ ਕੇ ਆਟੇ ਵਾਲਾ ਰੋਟੀ ਪਕਾ ਕੇ, ਜਿਸ ਤਰ੍ਹਾਂ ਉਹਨੇ ਮੇਥੀ ਦੀ ਰੋਟੀਆਂ ਬਣਾਉਣੀ, ਇਸ ਬਾਥੂ ਦੀ ਰੋਟੀਆਂ ਬਣਾ ਕੇ ਤੁਸੀਂ ਖਾ ਸਕਦੇ ਹੈਗੇ। ਇਹਦੇ ਵਿੱਚੋਂ ਇਹ ਗਠੀਏ ਵਾਸਤੇ ਬਹੁਤ ਵਧੀਆ ਚੀਜ਼ ਰਹਿੰਦੀ। ਔਰ ਫਿਰ ਜਿਸ ਤਰ੍ਹਾਂ ਪਹਿਲਾਂ ਦੱਸ ਕੇ ਟਾਈਮ ਔਲੇ ਤੇ ਗੁੜ ਇਹ ਮਿਕਸ ਕਰਕੇ ਤੁਸੀਂ ਖਾ ਸਕਦੇ ਹੈਗੇ। ਇਹਦੇ ਵਿੱਚੋਂ ਅਰੰਡੀ ਦੇ ਤੇਲ ਦਾ ਤੁਸੀਂ ਯੂਜ਼ ਕਰੋ ਇਹਦੇ ਵਿੱਚੋਂ, ਗਠੀਏ ਦੇ ਵਿੱਚੋਂ 2 ਚਮਚੇ ਤੁਸੀਂ ਰਾਤ ਨੂੰ ਦੁੱਧ ਨਾਲ ਘੋਲ ਕੇ ਅਰੰਡੀ ਦਾ ਤੇਲ ਤੁਸੀਂ ਪੀਓ। ਇਹਦੇ ਨਾਲ ਵੀ ਆਪਣੇ ਕਬਜ਼ ਖੁੱਲ ਜੂਗੀ, ਆਪਣੇ ਢਿੱਡ ਸਾਫ਼ ਰਹੂਗਾ, ਜਿਹੜੀ ਮੈਲ ਮੂਲ ਹੁੰਦੀ ਜੋੜਾਂ ਮਾ ਜਮੀ ਵੀ ਉਹ ਨਿਕਲ ਜੂਗੀ। ਇਹਦੇ ਨਾਲ ਵੀ ਇਹ ਪੱਕਾ ਇਲਾਜ ਹੈ ਜੀ, ਅਰੰਡੀ ਦੇ ਤੇਲ ਵਾਲਾ। ਲੋਕਾਂ ਨੇ ਮੰਨਣਾ ਨਹੀਂ ਹੈਗਾ, ਪਰ ਬਹੁਤ ਫਰਕ ਪੈਂਦਾ ਜੀ ਇਹਦੇ ਨਾਲ। ਸਮਾਂ ਸਮਾਪਤ ਹੋ ਗਿਆ ਜੀ ਹੁਣ ਅੱਜ ਦਾ। ਚਲੋ ਠੀਕ ਹੈ ਜੀ, ਫਿਰ ਅਗਲੇ ਵੀਕ ਸੇ। ਹਾਂਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਓਕੇ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਲ ਦਾ ਸਮਾਪਤ। ਮਿਲਦੇ ਹਾਂ ਤੁਹਾਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US।